ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 30 ਜੂਨ ਦਿਨ ਸ਼ੁੱਕਰਵਾਰ ਤੇ ਆਪਣੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਹਰਬੰਸ ਸਿੰਘ ਉੱਪਲ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਧੀ ਰਾਤ ਦੇ ਜਸ਼ਨ ਵੀ ਇਹਨਾਂ ਨੇ ਮਨਾ ਲਏ ਅਤੇ ਦੇਸ਼ ਭਰ ਦੇ ਵਿੱਚ GST ਹੋ ਗਈ ਲਾਗੂ। ਵਪਾਰੀਆਂ ਦੇ ਵਿੱਚ ਵੱਡਾ ਵਿਰੋਧ ਦੇਖਿਆ ਜਾ ਰਿਹਾ ਉਹਨਾਂ ਵੱਲੋਂ। ਬਿਲਕੁਲ ਜੀ, ਸਾਡੇ ਮੁਤਾਬਕ ਇੱਥੇ ਰਾਤ ਜਿਹੜਾ ਸੀਗਾ ਜੀ ਫੰਕਸ਼ਨ ਕੀਤਾ ਗਿਆ ਪਾਰਲੀਮੈਂਟ ਹਾਊਸ ਦੇ ਵਿੱਚ। ਵਿਰੋਧੀ ਧਿਰ ਕਾਂਗਰਸ ਤੇ ਖੱਬੇ ਸੱਜਿਆਂ ਨੇ ਇਹਦਾ ਬਾਈਕਾਟ ਕੀਤਾ ਇਸ ਸਮਾਗਮ ਦਾ। ਇਸੇ ਕਰਕੇ ਡਾਕਟਰ ਮਨਮੋਹਨ ਸਿੰਘ ਹੁਰੀ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਏ। ਔਰ ਇਹਨਾਂ ਦਾ ਜਿਹੜਾ ਜੀ ਵਿਰੋਧ ਦਾ ਕਾਰਨ ਸੀਗਾ, ਇਹਨਾਂ ਦਾ ਇਹ ਕਹਿਣਾ ਸੀਗਾ ਕਿ ਆਜ਼ਾਦੀ ਦੇ ਨਾਲ ਜੁੜੇ ਹੋਏ ਸਮਾਗਮ ਹੀ ਅੱਧੀ ਰਾਤ ਨੂੰ ਹੋਏ ਨੇ, ਇਹਦਾ ਅੱਧੀ ਰਾਤ ਨੂੰ ਕਰਨ ਦੀ ਜ਼ਰੂਰਤ ਨਹੀਂ ਸੀ। ਸਰਕਾਰ ਆਪਣੀ ਗੱਲ ਦੇ ਉੱਤੇ ਅੜੀ ਰਹੀ ਤੇ ਉਹਨੇ ਇਹ ਜਿਹੜਾ ਫੰਕਸ਼ਨ ਸੀਗਾ ਜੀ ਇਹ ਕੀਤਾ ਅੱਧੀ ਰਾਤ ਨੂੰ। ਔਰ ਜਿਹੜਾ ਟੈਕਸ ਹੈ ਜੀ, ਟੈਕਸ ਪ੍ਰਣਾਲੀ ਦੇ ਵਿੱਚ ਵੱਡਾ ਸੁਧਾਰ ਜਿਹੜਾ ਦਾਅਵਾ ਕੀਤਾ ਜਾ ਰਿਹਾ ਕਿ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਸੁਧਾਰ ਹੈ GST ਇਹ ਲਾਗੂ ਹੋ ਗਿਆ। ਔਰ ਪ੍ਰਧਾਨ ਮੰਤਰੀ ਨੇ ਇਹ ਕਿਹਾ ਜੀ ਕਿ GST ਨੂੰ ਭਾਰਤ ਦੀ ਆਰਥਿਕ ਇਕਜੁੱਟਤਾ ਦੇ ਨਾਲ ਉਹਨਾਂ ਨੇ ਜਿਹੜਾ ਜੀ ਉਹ ਜੋੜਿਆ। ਹੁਣ 31 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ GST ਇਕਜੁੱਟਤਾ ਦੇ ਨਾਲ ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਟਰੱਕਾਂ ਦੀਆਂ ਲਾਈਨਾਂ ਲੱਗਦੀਆਂ ਨੇ ਜੀ, ਇਹਦੇ ਨਾਲ ਇਹ ਖਤਮ ਹੋਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹ ਕਿਹਾ ਗਿਆ ਜੀ ਕਿ ਸਿਸਟਮ ਇੰਨਾ ਪਾਰਦਰਸ਼ੀ ਹੈ ਕਿ ਇਹਦੇ ਨਾਲ ਬਲੈਕ ਮਨੀ ਤੇ ਜਿਹੜੀ ਭ੍ਰਿਸ਼ਟਾਚਾਰ ਹੈ ਉਹਨੂੰ ਨੱਥ ਜਿਹੜੀ ਆ ਉਹ ਪਊਗੀ। ਪ੍ਰਧਾਨ ਮੰਤਰੀ ਨੇ ਇਹਨੂੰ ਜਿਹੜਾ ਸੀਗਾ ਜੀ ਗੁੱਡ ਸਰਵਿਸ ਟੈਕਸ ਨੂੰ ਗੁੱਡ ਐਂਡ ਸਿੰਪਲ ਟੈਕਸ ਦਾ ਨਾਮ ਜਿਹੜਾ ਉਹ ਦਿੱਤਾ। ਰਾਸ਼ਟਰਪਤੀ ਹੋਰਾਂ ਨੇ GST ਨੂੰ ਮੁਲਕ ਲਈ ਸਭ ਤੋਂ ਵੱਡੀ ਘਟਨਾ ਜਿਹੜੀ ਦੀ ਉਹ ਕਰਾਰ ਦਿੱਤਾ। 80% ਸਮਾਨ ਜਿਹੜਾ 18% ਟੈਕਸ ਦੇ ਘੇਰੇ ਦੇ ਵਿੱਚ ਜਿਹੜਾ ਦੀ ਉਹ ਆ ਗਿਆ। ਔਰ ਕਈ ਸੂਬੇ ਨੇ ਜਿਨ੍ਹਾਂ ਦੇ ਵਿੱਚ ਵਪਾਰੀਆਂ ਦੇ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਜਿਹੜੇ ਉਹ ਕੀਤੇ ਗਏ, ਇਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ। ਕੱਲ ਪੰਜਾਬ ਦੇ ਵਿੱਚ ਬਹੁਤੇ ਥਾਈਂ ਜਿਹੜਾ ਸੀਗਾ ਜੀ ਉਹ ਬੰਦ ਰੱਖਿਆ ਗਿਆ। ਔਰ ਕਰੋੜਾਂ ਰੁਪਈਏ ਦਾ ਜਿਹੜਾ ਜੀ ਉਹ ਘਾਟਾ ਸਰਕਾਰ ਨੂੰ ਪੈਣ ਦੀ ਗੱਲ ਵੀ ਜਿਹੜੀ ਹੈ ਜੀ ਉਹ ਆਖੀ ਗਈ ਆ। ਸਰਕਾਰ ਕਹਿੰਦੀ ਆ ਕਿ ਸਿਰਫ ਕੱਪੜੇ ਵਾਲੇ ਨੇ ਉਹੀ ਵਿਰੋਧ ਕਰ ਰਹੇ ਆ, ਕੋਈ ਹੋਰ ਜਿਹੜਾ ਵਿਰੋਧ ਨਹੀਂ ਕਰ ਰਿਹਾ। ਪਰ ਜੇ ਗੱਲਬਾਤ ਜਿਹੜੀ ਕੀਤੀ ਜਾਵੇ ਵਪਾਰੀਆਂ ਦੇ ਨਾਲ ਜਾ ਕੇ, ਤੇ ਇੱਕ ਖੌਫ ਜਿਹੜਾ ਜੀ ਉਹਨਾਂ ਦੇ ਮਨਾਂ ਦੇ ਵਿੱਚ ਸਾਰਿਆਂ ਦੇ ਬੈਠਾ ਆ, ਕਿਉਂਕਿ ਕਿਸੇ ਨੂੰ ਕੁਛ ਨਹੀਂ ਪਤਾ। ਉਹ ਚੁੱਕ ਕੇ ਫੋਨ ਕਰਦੇ ਨੇ ਜਿਹੜੇ ਅਕਾਊਂਟੈਂਟ ਨੇ, ਉਹ ਕਹਿੰਦੇ ਜੀ ਅਜੇ ਸਾਡੇ ਕੋਲ ਵੀ ਡਿਟੇਲ ਜਿਹੜੀ ਆ ਬਹੁਤੀ ਹੈ ਨਹੀਂ ਗੀ, ਇਸ ਕਰਕੇ ਡਿਟੇਲ ਆ ਲੈਣ ਦਿਓ। ਕੱਲ ਅਕਾਊਂਟੈਂਟਾਂ ਦੇ ਕੋਲੇ ਆਪੋ ਆਪਣੀਆਂ ਵਹੀਆਂ ਜਿਹੜੀਆਂ ਸੀ ਬਿੱਲ ਬੁੱਕ ਸੀਗੀਆਂ ਜੀ ਉਹ ਚੁੱਕ ਕੇ ਵਪਾਰੀ ਜਿਹੜੇ ਸੀ ਇਹ ਪਤਾ ਕਰਦੇ ਫਿਰਦੇ ਰਹੇ ਕਿ ਇਹਦੇ ਨਾਲ ਕਿੰਨਾ ਕੁ ਵੱਡਾ ਪ੍ਰਭਾਵ ਉਹਦੇ ਉੱਤੇ ਪਊਗਾ। ਇਸ GST ਲਾਗੂ ਹੋਣ ਦੀ ਆੜ ਦੇ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਆਨਲਾਈਨ ਸਮਾਨ ਵੇਚਦੀਆਂ ਨੇ, ਜਾਂ ਫਿਰ ਜਿਹੜੀਆਂ ਇਲੈਕਟ੍ਰੋਨਿਕਸ ਦੇ ਵੱਡੇ ਸਟੋਰ ਨੇ, ਉਹਨਾਂ ਦੇ ਉੱਤੇ ਲੋਕਾਂ ਦਾ ਭੀੜ ਭੜੱਕਾ ਹੈਰਾਨੀ ਵਾਲਾ ਸੀਗਾ ਜੀ। ਜਿਹਨੂੰ ਜਿਹੜੀ ਚੀਜ਼ ਦੀ ਜ਼ਰੂਰਤ ਵੀ ਨਹੀਂ ਆ ਉਹ ਜਿਹੜਾ ਜੀ ਉੱਥੇ ਖਰੀਦਦਾ ਵੇਖਿਆ ਗਿਆ। ਔਰ ਥਾਂ ਥਾਂ ਦੇ ਉੱਤੇ ਰੇਹੜੀਆਂ ਦੇ ਉੱਤੇ ਫਰਿੱਜ ਤੇ TV ਜਿਹੜੇ ਆ ਜੀ ਉਹ ਘਰਾਂ ਦੇ ਵਿੱਚ ਡਿਲੀਵਰੀ ਦੇ ਵਾਸਤੇ ਜਿਹੜਾ ਉਹ ਜਾਂਦੇ ਵੇਖੇ ਗਏ। ਜਿਹੜਾ ਸਮਾਨ ਤੁਸੀਂ ਕਹਿ ਲਓ ਕਿ
ਵਿਕਣ ਵਾਲਾ ਵੀ ਨਹੀਂ ਸੀਗਾ। ਜਿਵੇਂ LCD ਹੈ, LED ਆ ਗਏ, HD ਆ ਗਏ, ਲੋਕੀ ਨਵੀਂ ਟੈਕਨੋਲੋਜੀ ਦੇ ਉੱਤੇ ਚਲੇ ਗਏ। ਜਿਹੜੇ ਨੁਕਰੇ ਲਾਏ ਪਏ ਸੀ ਉਹਦੇ ਉੱਤੇ 50% ਦੀ ਆਫ ਦੇ ਕੇ ਲੋਕਾਂ ਨੇ LCD TV ਵੀ ਜਿਹੜੇ ਸੀਗੇ ਜੀ ਉਹ ਚੁੱਕ ਲਏ ਜੀ। 50% ਆਫ ਤੇ ਲੱਗਿਆ, ਜਦੋਂ ਕਿ ਉਹਨਾਂ ਨੂੰ ਮੁਫਤ ਕੋਈ ਲੈਣ ਦੇ ਵਾਸਤੇ ਤਿਆਰ ਇਹਨਾਂ ਦਿਨਾਂ ਨਾ ਹੋਵੇ ਜੀ, ਜਿਹੋ ਜੀ ਉਹ ਪੁਰਾਣੀ ਟੈਕਨੋਲੋਜੀ ਹੋ ਗਈ। ਇਹਦੀ ਆੜ ਦੇ ਵਿੱਚ ਕਈ ਜਿਹੜੇ ਸੀਗੇ ਜੀ ਉਹ ਕਮਾ ਵੀ ਗਏ। ਜਿਹੜੀਆਂ ਆਨਲਾਈਨ ਸ਼ਾਪਿੰਗ ਕਰਨ ਵਾਲੀਆਂ ਜਿਹੜੀਆਂ ਸਾਈਟਸ ਨੇ ਜੀ ਉਹ ਜਾਮ ਰਹੀਆਂ। ਕੱਲ ਕਿ GST ਤੋਂ ਪਹਿਲਾਂ ਲੈ ਲਓ, ਹਾਲਾਂਕਿ ਜਿਹੜੇ ਮੰਨ ਲਓ ਤੁਸੀਂ ਮੋਬਾਈਲ ਲੈਣਾ ਜਾਂ ਦੂਜੇ ਦੇ, ਉਹਨਾਂ ਦੇ ਉੱਤੇ ਕੋਈ ਫਰਕ ਨਹੀਂ ਪਿਆ ਜੀ। ਪਹਿਲਾਂ ਜਿੰਨਾ ਟੈਕਸ ਸੀਗਾ ਓਨਾ ਹੀ ਟੈਕਸ ਉਹਦੇ ਉੱਤੇ ਜਿਹੜਾ ਜੀ ਉਹ ਪੈਣਾ। ਕੁਝ ਚੀਜ਼ਾਂ ਜਿਵੇਂ ਰੈਫਰੀਜਰੇਟਰ ਹੈ ਜਾਂ ਇਹਦੇ ਉੱਤੇ ਥੋੜਾ ਬਹੁਤਾ ਜਿਹੜਾ ਫਰਕ ਪਊਗਾ, ਉਹ ਵੀ 2% ਦਾ ਵਾਧਾ ਹੋਊਗਾ। ਪਹਿਲਾਂ ਜੇ 16 ਸੀ ਤਾਂ ਉਹ 18 ਹੋ ਜਾਊਗਾ, ਜਾਂ 14 ਸੀ ਤਾਂ ਉਹ 16 ਹੋ ਜਾਊਗਾ। ਪਰ ਇਹਦੀ ਆੜ ਦੇ ਵਿੱਚ ਕੰਪਨੀਆਂ ਜਿਹੜੀਆਂ ਸੀਗੀਆਂ ਉਹ ਲੋਕਾਂ ਨੂੰ ਮੂਰਖ ਬਣਾ ਗਈਆਂ ਜੀ। ਜੀ ਤੇ ਲੋਕਾਂ ਤੇ ਆਲਰੇਡੀ ਨੋਟਬੰਦੀ ਦੇ ਕਰਕੇ ਉਹਨਾਂ ਦਾ ਜੇ ਲੱਕ ਟੁੱਟਾ ਸੀ, ਸਿੱਧਿਆ ਨਹੀਂ ਹੋਇਆ। ਹੁਣ GST ਲੱਗ ਗਈ ਆ। ਕੈਨੇਡਾ ਵਰਗੇ ਮੁਲਕ ਦੇ ਵਿੱਚ ਜਦੋਂ GST ਲੱਗੀ ਉਸ ਨੂੰ ਕਈ ਸਾਲ ਲੱਗ ਗਏ ਆਪਣੇ ਪੈਰਾਂ ਭਾਰ ਦੁਬਾਰਾ ਖੜ੍ਹਦਿਆਂ। ਇੱਥੇ ਕਿੱਦਾਂ ਦੇ ਅਨੁਮਾਨ ਆ? ਜਿੱਦਾਂ ਨੋਟਬੰਦੀ ਹੋਈ ਸੀ ਉਸ ਤੋਂ ਬਾਅਦ 'ਚ ਕਹੀ ਜਾਂਦੇ ਸੀ ਨਹੀਂ ਜੀ GDP ਵਧਣੀ ਆ, ਪਰ ਮਾਹਰਾਂ ਦਾ ਮੰਨਣਾ ਸੀ ਉਹ ਘਟੀ ਆ ਤੇ ਬਾਅਦ 'ਚ ਉਹ ਦਿਖੀ ਵੀ। ਇਸ ਦੇ ਕਿੱਦਾਂ ਦੇ ਪ੍ਰਭਾਵ ਆਰਥਿਕ ਤੌਰ ਦੇ ਉੱਤੇ ਪੈਣ ਦੇ ਅਸਾਰ ਨੇ? ਦੇਖੋ, ਜੇ ਟੈਕਸ ਸੁਧਾਰਾਂ ਦੀ ਗੱਲ ਕਰੀਏ ਜੀ ਤਾਂ ਜ਼ਰੂਰੀ ਹੁੰਦੇ ਨੇ, ਸਮੇਂ-ਸਮੇਂ ਦੇ ਉੱਤੇ ਟੈਕਸ ਸੁਧਾਰ ਹੋਣੇ। ਬ੍ਰਾਇਨ ਮਲੂਨੀ ਸਨ ਜੀ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਇਹ GST ਲਾਗੂ ਕੀਤੀ ਸੀ। ਤੇ ਅੱਜ ਵੀ ਜੇ ਤੁਸੀਂ ਸਰਚ ਕਰੋ ਗੂਗਲ ਦੇ ਉੱਤੇ ਤੇ ਸਭ ਤੋਂ ਵੱਧ ਨਫ਼ਰਤ ਵਾਲੇ ਜਿਹੜੇ ਰਾਜਨੀਤਿਕ ਨੇਤਾ ਹੋਏ ਨੇ, ਜਿਨ੍ਹਾਂ ਨੂੰ ਅੱਜ ਵੀ ਲੋਕ ਉਹਨਾਂ ਦਾ ਨਾਮ ਲੈਣਾ ਕੈਨੇਡਾ ਦੇ ਵਿੱਚ ਪਸੰਦ ਨਹੀਂ ਕਰਦੇ, ਉਹ ਪ੍ਰਧਾਨ ਮੰਤਰੀ ਨੇ ਬ੍ਰਾਇਨ ਮਲੂਨੀ। ਔਰ ਸਿਰਫ ਇਸ ਇੱਕੋ ਵਜ੍ਹਾ ਕਰਕੇ ਜੀ ਕਿ ਉਹਨਾਂ ਨੇ GST ਜਿਹੜੀ ਸੀ ਉਹ ਲਾਗੂ ਕੀਤੀ ਸੀ। ਉਹ ਡਿਵੈਲਪ ਕੰਟਰੀ ਸੀ, ਫਿਰ ਵੀ ਤਕਰੀਬਨ 10 ਸਾਲ ਜਿਹੜਾ ਸੀਗਾ ਜੀ ਉਹ ਸਖਤੇ ਦੇ ਵਿੱਚ ਰਿਹਾ ਕੈਨੇਡਾ। ਸੋ ਇੱਥੇ ਜਿਹੜੀ ਆ ਜੀ ਜਿਹੜੀ ਡਿਵੈਲਪਿੰਗ ਕੰਟਰੀ ਆ ਉੱਥੇ ਇਹ ਲੱਗ ਜਾਣਾ। ਜਿਵੇਂ ਇੱਕ SMS ਜਿਹੜਾ ਜੀ ਉਹ ਚੱਲਦਾ ਸੀਗਾ ਜੀ ਕਿ ਪਹਿਲਾਂ ਬਿਨਾਂ ਨੋਟ ਛਾਪੇ ਤੋਂ ਨੋਟਬੰਦੀ ਕਰਤੀ, ਹੁਣ ਬਿਨਾਂ ਤਿਆਰੀ ਤੋਂ GST ਲਾਤੀ, ਤੇ ਉਹਦਾ ਅਖੀਰ ਦੇ ਵਿੱਚ ਸੀਗਾ ਵੀ ਆਉਂਦੇ ਦਿਨਾਂ ਦੇ ਦੌਰਾਨ ਬਿਨਾਂ ਪਟੜੀ ਤੋਂ ਫਾਸਟ ਟ੍ਰੇਨ ਵੀ ਆ ਜਾਊਗੀ। ਜੀ ਬਿਲਕੁਲ। ਤੇ ਅਗਲੀ ਆਪਾਂ ਪੰਨੂ ਜੀ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਨੇ ਪੁਲਿਸ ਦੇ ਵਿੱਚ ਸੁਧਾਰਾਂ ਦਾ ਐਲਾਨ ਕੀਤਾ ਹੈ। ਸਮੇਂ-ਸਮੇਂ ਤੇ ਜਦੋਂ ਸਰਕਾਰਾਂ ਬਦਲਦੀਆਂ ਨੇ ਅਜਿਹੇ ਐਲਾਨ ਜਿਹੜੇ ਆ ਜੀ ਉਹ ਹੁੰਦੇ ਆ, ਪਰ ਮੁਸ਼ਕਲ ਇਹ ਆ ਕਿ ਬਾਅਦ ਦੇ ਵਿੱਚ ਉਹ ਜਿਹੜੇ ਐਲਾਨ ਆ ਉਹ ਧਰੇ ਧਰਾਏ ਜਿਹੜੇ ਆ ਰਹਿ ਜਾਂਦੇ ਆ। ਹੁਣ ਇੱਕ ਵਾਰੀ ਫੇਰ ਨਵੇਂ ਬਣੇ ਜਿਹੜੇ ਮੁੱਖ ਮੰਤਰੀ ਨੇ, ਨਵੇਂ ਵੈਸੇ ਲੱਗਦੇ ਨਹੀਂ, ਇਹ ਉਹ ਲੱਗ ਰਿਹਾ ਜੀ ਕਿ ਉਹ ਬਣੇ ਹੀ ਨਹੀਂ। ਬਹੁਤੀ ਵਾਰੀ ਆਪਾਂ ਇਹ ਗੱਲ ਕੀਤੀ ਹੈ ਕਿ ਉਹ ਜਿਹੜਾ ਜੀ ਉਹਦਾ ਰੀਜ਼ਨ ਹੈ। ਸੋ ਹੁਣ ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਐਲਾਨ ਕੀਤਾ ਕਿ ਪੁਲਿਸ ਵਿਭਾਗ ਦੇ ਵਿੱਚ ਵਿਆਪਕ ਸੁਧਾਰ ਜਿਹੜੇ ਉਹ ਕੀਤੇ ਜਾਣਗੇ। 3 ਪੁਲਿਸ ਜ਼ੋਨ ਖਤਮ ਕੀਤੇ ਜਾਣਗੇ, 7 ਪੁਲਿਸ ਰੇਂਜ ਜਿਹੜੀਆਂ ਜੀ ਉਹ ਕਾਇਮ ਕੀਤੀਆਂ ਜਾਣਗੀਆਂ। ਰੇਂਜ ਦੇ ਇੰਚਾਰਜ ਜਿਹੜੇ IG ਪੱਧਰ ਦੇ ਅਧਿਕਾਰੀ ਹੋਣਗੇ, ਭਾਵ ਕਿ ਜਿਹੜੇ IG ਨੇ, ਇਹ ਚੰਗਾ ਫੈਸਲਾ ਇਸ ਪੱਖੋਂ ਕਿ ਜਿਹੜੇ IG ਜਿਹੜੇ ਚੰਡੀਗੜ੍ਹ ਦੇ ਦਫ਼ਤਰਾਂ 'ਚ ਬਹਿੰਦੇ ਆ ਉਹਨਾਂ ਨੂੰ ਜਿਹੜਾ ਜੀ ਲਾਇਆ ਗਿਆ ਕਿ ਉਹ ਜ਼ੋਨ ਦੇ ਵਿੱਚ ਜਾ ਕੇ ਜਿਹੜਾ ਉਹ ਕੰਮ ਕਰਨਗੇ। ਜਦੋਂ ਜ਼ੋਨ ਦੇ ਵਿੱਚ IG ਜਿਹੜਾ ਜੀ ਇੰਚਾਰਜ ਹੋਊਗਾ, ਇਹਦੇ ਨਾਲ ਕੁਝ ਫਰਕ ਤਾਂ ਜਿਹੜਾ ਜੀ ਉਹ ਪਊਗਾ। ਜਿਹੜੀ ਪਹਿਲਾਂ ਤੋਂ ਬਣੀ ਬਾਰਡਰ ਰੇਂਜ ਦੇ ਇੰਚਾਰਜ ਸੀਗੇ ਜੀ ਉਹ STF ਦੇ ਮੁਖੀ HS ਸਿੱਧੂ ਤੇ DGP ਦੋਵੇਂ ਜਿਹੜਾ ਜੀ ਉਹ ਹੋਣਗੇ। ਜਿਹੜੇ ਹਰਪ੍ਰੀਤ ਸਿੰਘ ਸਿੱਧੂ ਨੇ ਉਹਨਾਂ ਦਾ ਜਿਹੜੇ ਜੀ ਪਾਵਰ ਵਧਾ ਦਿੱਤੀ ਗਈ ਆ। ਹੋਰ ਜਿਹੜੇ ਇੱਥੇ ਹੈਗੇ ਨੇ ਸਰਹੱਦੀ ਰੇਂਜ ਵਾਲੇ ਜੀ, ਉਹ ਡਾਇਰੈਕਟ ਰਿਪੋਰਟ ਜਿਹੜੀ ਆ ਜੀ ਉਹ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਕਰਨਗੇ, ਭਾਵ ਕਿ ਉਹਨਾਂ ਦੇ ਅੰਡਰ ਇੱਕ ਕਿਸਮ ਦੇ ਨਾਲ ਇਹ ਕਰਤੇ ਗਿਆ। ਉਹਦਾ ਕਾਰਨ ਪ੍ਰਮੁੱਖ ਰੂਪ ਦੇ ਵਿੱਚ ਇਹ ਆ ਕਿ ਸਰਹੱਦੀ ਖੇਤਰ ਦੇ ਵਿੱਚ ਹੁੰਦੀ ਜਿਹੜੀ ਸਮਗਲਿੰਗ ਆ ਉਹਨੂੰ ਰੋਕਣ ਦੇ ਵਾਸਤੇ ਉਹਨਾਂ ਦੀ ਬਾਜ਼ ਅੱਖ ਜਿਹੜੀ ਆ ਜੀ ਇਹਦੇ ਉੱਤੇ ਰਹੂਗੀ। ਔਰ ਇਹ ਸੁਧਾਰ ਜਿਹੜੇ ਆ ਜੀ ਕਰਨ ਤੋਂ ਬਾਅਦ, ਐਲਾਨ ਕਰਨ ਤੋਂ ਬਾਅਦ ਤੁਰੰਤ ਜਿਹੜਾ ਜੀ ਬਦਲੀਆਂ ਇੱਕ ਵਾਰੀ ਫੇਰ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਜੀ ਹੋਈਆਂ। ਔਰ ਜਿਹੜੇ 4 ADGP ਨੇ ਉਹਨਾਂ ਨੂੰ ਤਰੱਕੀ ਦੇ ਕੇ DGP ਜਿਹੜਾ ਜੀ ਉਹ ਬਣਾ ਦਿੱਤਾ ਗਿਆ। ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਫਿਰੋਜ਼ਪੁਰ, ਜਲੰਧਰ, ਰੋਪੜ ਤੇ ਲੁਧਿਆਣਾ ਇਹ ਨਵੇਂ ਰੇਂਜ ਜਿਹੜੇ ਆ ਜੀ ਉਹ ਹੋਣਗੇ। ਔਰ ਜ਼ਿਲ੍ਹਾ ਪੁਲਿਸ ਮੁਖੀ ਤੇ IG ਘੱਟੋ ਘੱਟ 1 ਸਾਲ ਜਿਹੜਾ ਜੀ ਇੱਕ ਜੌਬ ਦੇ ਉੱਤੇ ਉਹ ਰਹੂਗਾ। 1 ਸਾਲ ਤੋਂ ਪਹਿਲਾਂ ਉਹਦੀ ਜਿਹੜੀ ਆ ਜੀ ਉਹ ਬਦਲੀ ਨਹੀਂ ਹੋਊਗੀ। ਇਹ ਵੀ ਥੋੜਾ ਚੰਗਾ ਫੈਸਲਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਐਟਲੀਸਟ ਉਹ ਸਾਲ ਤਾਂ ਜਿਹੜਾ ਜੀ ਉਹ ਕੰਮ ਕਰੇ, ਨਹੀਂ ਤਾਂ ਇੱਥੇ ਹਾਲਾਤ ਇਹ ਹੋਏ ਜੀ 3 ਮਹੀਨਿਆਂ ਦੇ ਵਿੱਚ ਸਰਕਾਰ ਨੇ, ਕਈ ਅਫਸਰ ਨੇ ਜੀ
ਉਹਨਾਂ ਦੀ 6 ਵਾਰੀ ਜਿਹੜੀ ਆ ਜੀ ਉਹ ਬਦਲੀ ਹੋ ਗਈ ਹੈ। ਨਾ IPS ਆਫੀਸਰ ਨਾ IAS ਆਫੀਸਰ ਜਿਹੜੇ ਆ ਜੀ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਕਿ ਕਦੋਂ ਉਹਨਾਂ ਦੀ ਬਦਲੀ ਜਿਹੜੀ ਆ ਕਿਸ ਪਾਸੇ ਵੱਲ ਨੂੰ ਹੋ ਜਾਣੀ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਕੈਬਨਿਟ ਦੇ ਵਿੱਚ ਵਾਧੇ ਦੇ ਵਾਸਤੇ ਜਿਹੜਾ ਜੀ ਦਿੱਲੀ ਜਾਣਾ 6 ਜੁਲਾਈ ਤੋਂ, ਔਰ ਉੱਥੇ ਉਹ ਰਾਹੁਲ ਗਾਂਧੀ ਹੋਰਾਂ ਦੇ ਨਾਲ ਜਿਹੜੀ ਹੈ ਜੀ ਮੁਲਾਕਾਤ ਕਰਕੇ ਉੱਥੋਂ ਸਹੀ ਪਵਾਉਣਗੇ ਜਿਹੜਾ ਮਿਨਿਸਟਰ ਨਵੇਂ ਜਿਹੜੇ ਉਹ ਲਏ ਜਾਣੇ ਆ। ਵੈਸੇ ਅਜੇ ਉਹਨਾਂ ਦਾ ਪੰਜਾਬ ਆਉਣ ਦਾ ਕੋਈ ਫੇਰੀ ਦਾ ਐਲਾਨ ਨਹੀਂ ਕੀਤਾ ਗਿਆ ਜੀ। ਪਤਾ ਨਹੀਂ, ਹੈਗੇ ਤਾਂ ਇੱਥੇ ਦੇ ਹੀ ਕਹਿੰਦੇ ਮੁੱਖ ਮੰਤਰੀ ਆ, ਪਰ ਆਉਂਦੇ ਘੱਟ ਹੀ ਨੇ। ਅਗਲੀ ਗੱਲ ਕਰੀਏ ਵੀ ਕਿਸਾਨਾਂ ਦੀ ਬਾਂਹ ਫੜਨ ਵਾਲਾ ਜਿਹੜਾ ਬੈਂਕ ਆ ਉਸ ਦਾ ਆਪਣਾ ਲੱਕ ਟੁੱਟਿਆ ਹੈ। ਬਿਲਕੁਲ ਜੀ, ਇਹ SADB ਹੈ ਜੀ, ਪੰਜਾਬ ਦਾ ਖੇਤੀ ਵਿਕਾਸ ਬੈਂਕ ਜਿਹੜਾ ਜੀ, ਇਹਨੂੰ ਨਬਾਰਡ ਤੋਂ ਮਿਲਣ ਵਾਲੇ ਕਰਜ਼ੇ ਲਈ ਸੂਬਾ ਸਰਕਾਰ ਦੇ ਵੱਲੋਂ ਗਰੰਟੀ ਨਾ ਲਿਖੇ ਜਾਣ ਕਰਕੇ ਬੈਂਕ ਦਾ ਕੰਮ ਜਿਹੜਾ ਜੀ ਉਹ ਲੀਓ ਲੱਥ ਗਿਆ, ਔਰ ਪੰਜਾਬ ਸਰਕਾਰ ਦੇ ਇਹ ਰਵੱਈਏ ਕਰਕੇ ਨਬਾਰਡ ਨੇ ਕਰਜ਼ਾ ਦੇਣ ਤੋਂ ਇਹਨੂੰ ਨਾ ਕਰਤੀ ਹੈ। ਪਹਿਲਾਂ ਨੋਟਬੰਦੀ ਤੇ ਹੁਣ ਕਾਂਗਰਸ ਦੀ ਸਰਕਾਰ ਦੇ ਵੱਲੋਂ ਕੀਤੀ ਕਰਜ਼ਾ ਮਾਫੀ ਦੇ ਐਲਾਨ ਕਰਕੇ ਕਿਸਾਨਾਂ ਦੇ ਵੱਲੋਂ ਕਰਜ਼ੇ ਨਾ ਮੋੜਨ ਕਰਕੇ ਇਸ ਬੈਂਕ ਦੀ ਕਰਜ਼ ਵਸੂਲੀ 8% ਜਿਹੜੀ ਹੈ ਜੀ ਉਹ ਰਹਿ ਗਈ ਆ, ਔਰ ਬੈਂਕ ਦੇ ਵੱਲੋਂ ਪਹਿਲਾਂ ਲਏ ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ ਵੀ ਔਖੀਆਂ ਹੋਈਆਂ ਪਈਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਦਿੱਤੀ ਗਰੰਟੀ ਦੀ ਮਿਆਦ 31 ਮਾਰਚ ਨੂੰ ਖਤਮ ਹੋ ਚੁੱਕੀ ਹੈ। ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦਾ ਇਹ ਦੱਸਣਾ ਹੈ ਕਿ ਜੇ SADB ਨੇ 31 ਜੁਲਾਈ ਤੱਕ ਨਬਾਰਡ ਤੋਂ ਪਹਿਲਾਂ ਲਏ ਕਰਜ਼ੇ ਦੀ ਕਿਸ਼ਤ ਜਿਹੜੀ 350 ਕਰੋੜ ਰੁਪਈਆ ਬਣਦੀ ਆ ਨਾ ਭਰੀ, ਤਾਂ ਸੂਬਾ ਸਰਕਾਰ ਨੂੰ ਸਿੰਜਾਈ, ਦਿਹਾਤੀ ਵਿਕਾਸ ਤੇ ਹੋਰ ਵਿਭਾਗਾਂ ਲਈ ਦਿੱਤੀ ਜਾਂਦੀ ਜਿਹੜੀ ਵਿੱਤੀ ਸਹਾਇਤਾ ਉਹਦੇ ਉੱਤੇ ਵੀ ਅਸਰ ਪੈਣਾ ਲਾਜ਼ਮੀ ਹੈ। ਚਾਲੂ ਮਾਲੀ ਸਾਲ ਦੇ ਦੌਰਾਨ ਕਿਸਾਨਾਂ ਨੂੰ ਕਰਜ਼ੇ ਦੇਣ ਦਾ ਕੰਮ ਠੱਪ ਹੋ ਗਿਆ। ਪੰਜਾਬ ਦੇ ਸਹਿਕਾਰੀ ਬੈਂਕ ਦੇ ਵੱਲੋਂ ਨਬਾਰਡ ਤੋਂ ਕਰਜ਼ਾ ਲੈ ਕੇ ਅੱਗੇ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਸੂਬਾ ਸਰਕਾਰ ਦੇ ਵੱਲੋਂ ਗਰੰਟੀ ਦਿੱਤੀ ਜਾਂਦੀ ਹੈ ਕਿ ਜੇ ਬੈਂਕ ਨੇ ਕਰਜ਼ਾ ਨਾ ਮੋੜਿਆ ਤਾਂ ਸਰਕਾਰ ਜਿਹੜਾ ਜੀ ਉਹ ਮੋੜੂਗੀ, ਪਰ ਸਰਕਾਰ ਨੇ ਹੁਣ ਜਿਹੜੇ ਜੀ ਹੱਥ ਖੜੇ ਕਰਤੇ ਆ, ਉਹਨੇ ਇਹ ਗਰੰਟੀ ਜਿਹੜੀ ਆ ਜੀ ਉਹ ਨਹੀਂ ਦਿੱਤੀ। ਸਹਿਕਾਰਤਾ ਵਿਭਾਗ ਦੇ ਵੱਲੋਂ ਅਗਲੇ 5 ਸਾਲਾਂ ਦੀ ਯੋਜਨਾ ਜਿਹੜੀ ਹੈ ਜੀ ਉਹ ਪੇਸ਼ ਕਰਦੇ ਆ। 3500 ਕਰੋੜ ਰੁਪਏ ਦਾ ਕਰਜ਼ਾ 5 ਸਾਲਾਂ ਦੇ ਸਮੇਂ ਦੌਰਾਨ ਲੈਣ ਲਈ ਤਜਵੀਜ਼ ਵਿੱਤ ਵਿਭਾਗ ਨੂੰ ਭੇਜਦਿਆਂ ਗਰੰਟੀ ਦੇਣ ਲਈ ਕਿਹਾ, ਤਾਂ ਵਿੱਤ ਵਿਭਾਗ ਨੇ ਜਿਹੜਾ ਜੀ ਇਹਦੇ ਉੱਤੇ ਆਨਾਕਾਨੀ ਤੋਂ ਬਾਅਦ ਗਰੰਟੀ ਦੇਣ ਦੀ ਗੱਲ ਤਾਂ ਮੰਨੀ, ਪਰ ਸਿਰਫ ਜਿਹੜੀ ਮੂਲ ਰਾਸ਼ੀ ਆ ਉਹਦੀ ਗਰੰਟੀ ਦੇਣ ਦੀ ਗੱਲ ਜਿਹੜੀ ਹੈ ਜੀ ਆਖੀ। ਜਿਹੜਾ ਵਿਆਜ ਇਹਦੇ ਉੱਤੇ ਪੈਂਦਾ ਇਹਦੀ ਗਰੰਟੀ ਤੋਂ ਉਹਨੇ ਨਾ ਕਰ ਦਿੱਤੀ, ਜਿਹਦੇ ਕਰਕੇ ਇਹਨੂੰ ਜਿਹੜਾ ਜੀ ਉੱਤੋਂ ਕਰਜ਼ਾ ਨਹੀਂ ਮਿਲਿਆ। ਹੁਣ ਇਹ ਜਿਹੜਾ ਬੈਂਕ ਹੈ ਉਹ ਇਸ ਵੇਲੇ ਹੱਥ ਪੈਰ ਜਿਹੜੇ ਜੀ ਉਹ ਮਾਰ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇਹਦੀ ਹੋਂਦ ਕਾਇਮ ਰਹਿ ਸਕੇ। ਜੀ 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 ਅਗਲੀ ਆਪਾਂ ਪੰਨੂ ਜੀ ਗੱਲ ਕਰੀਏ ਵੀ ਜੱਲਿਆਂ ਵਾਲੇ ਬਾਗ ਦਾ ਜਿਹੜਾ ਕਾਂਡ ਆ ਉਸ ਦੀ ਗੂੰਜ ਹਾਈ ਕੋਰਟ ਵਿੱਚ ਪਹੁੰਚੀ। ਬਿਲਕੁਲ ਜੀ, ਇਹ 98 ਸਾਲ ਪਹਿਲਾਂ ਵਾਪਰੇ ਜੀ ਜੱਲਿਆਂ ਵਾਲਾ ਬਾਗ ਕਾਂਡ ਜਿਹੜਾ ਸੀਗਾ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫੇਰ ਇਹ ਜਿਹੜਾ ਜੀ ਸੁਣਾਈ ਦਿੱਤਾ, ਕਿਉਂਕਿ ਇੱਕ ਜਿਹੜਾ ਫਰੀडम ਫਾਈਟਰ ਸੀਗਾ ਜੀ ਉਹਦੇ ਇਸ ਕਾਂਡ ਦੇ ਦੌਰਾਨ ਉਹਦੇ ਦਾਦੇ ਦੀ ਮੌਤ ਦੇ ਵਾਸਤੇ ਉਹਨੇ ਮੁਆਵਜ਼ੇ ਦੀ ਮੰਗ ਜਿਹੜੀ ਆ ਉਹ ਕੀਤੀ ਆ। ਇਹ ਪਟੀਸ਼ਨਰ ਮੋਹਨ ਸਿੰਘ ਨੇ ਦਲੀਲ ਇਹ ਦਿੱਤੀ ਆ ਕਿ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹ 13 ਅਪ੍ਰੈਲ 1919 ਨੂੰ ਜੱਲਿਆਂਵਾਲੇ ਬਾਗ ਦੇ ਵਿੱਚ ਮਾਰੇ ਗਏ ਈਸ਼ਰ ਸਿੰਘ ਦਾ ਪੋਤਾ ਹੈ। ਉਹਨੇ ਇਹ ਕਿਹਾ ਕਿ ਉਹਦਾ ਦਾਦਾ 15-16 ਹੋਰ ਪਿੰਡ ਵਾਸੀਆਂ ਦੇ ਨਾਲ ਜੱਲਿਆਂਵਾਲਾ ਬਾਗ ਦੇ ਵਿੱਚ ਇਕੱਠ 'ਚ ਸ਼ਾਮਲ ਹੋਣ ਗਿਆ ਸੀਗਾ, ਪਰ ਉੱਥੇ ਗੋਲੀਬਾਰੀ ਕਰਕੇ ਉਹਦੀ ਮੌਕੇ ਦੇ ਉੱਤੇ ਜਿਹੜੀ ਸੀ ਉਹ ਮੌਤ ਹੋ ਗਈ। ਪਟੀਸ਼ਨਰ ਦੇ ਵਕੀਲ ਨੇ ਇਹ ਕਿਹਾ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਜਿਹੜੇ ਫਰੀडम ਫਾਈਟਰ ਤੇ ਉਹਨਾਂ ਦੇ ਜਿਹੜੇ ਅੱਗੇ ਰਿਸ਼ਤੇਦਾਰ ਸੀਗੇ ਜੀ ਉਹਨਾਂ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ, ਪਰ ਸਕੀਮ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਾ ਪੱਖੀ ਮਾਨਸਿਕਤਾ ਕਰਕੇ ਇਹਨਾਂ ਸਕੀਮਾਂ ਦਾ ਉਹਨਾਂ ਨੂੰ ਕੋਈ ਫਾਇਦਾ ਜਿਹੜਾ ਜੀ ਉਹ ਨਹੀਂ ਹੋਇਆ। ਔਰ ਉਹਨਾਂ ਇਹ ਵੀ ਕਿਹਾ ਜੀ ਕਿ ਸਰਕਾਰ ਨੇ ਜੱਲਿਆਂਵਾਲੇ ਬਾਗ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ। ਪਟੀਸ਼ਨਰ ਨੇ ਖੁਦ ਨੂੰ ਫਰੀडम ਫਾਈਟਰ ਤੇ ਪੀੜਤ ਦੱਸਿਆ। ਉਹਨੇ ਕਿਹਾ ਕਿ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਉਹ 20 ਅਕਤੂਬਰ 42 ਤੋਂ 24 ਜੁਲਾਈ 43 ਤੱਕ ਲਾਹੌਰ ਦੀ ਜੇਲ੍ਹ ਦੇ ਵਿੱਚ ਰਿਹਾ। ਉਹਨੂੰ ਸੁਤੰਤਰਤਾ ਸੈਨਿਕ ਸਨਮਾਨ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਮਿਲਦੀ ਆ, ਪਰ ਇਹ ਪੈਨਸ਼ਨ ਦਸੰਬਰ 2007 ਦੇ ਵਿੱਚ ਇਸ ਆਧਾਰ ਦੇ ਉੱਤੇ ਵਾਪਸ ਲੈ ਲਈ ਗਈ ਕਿ ਉਹ ਜੇਲ੍ਹ ਦੇ ਵਿੱਚ ਹਾਜ਼ਰੀ ਦਾ ਸਬੂਤ ਪੇਸ਼ ਨਹੀਂ ਕਰ ਸਕਿਆ ਜੀ। ਇਹਦੇ ਕਰਕੇ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਜੀ ਉਹ ਦਰਵਾਜ਼ਾ ਖੜਕਾਇਆ। ਇਹਦੇ ਵਿੱਚ ਇੰਟਰਸਟਿੰਗ ਦੀ ਜਿਹੜੀ ਉਹ ਗੱਲ ਇਹ ਰਹੂਗੀ ਜੀ ਕਿ ਜੇ ਇਸ ਪਟੀਸ਼ਨ ਦੇ ਉੱਤੇ ਕੋਈ ਫੈਸਲਾ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਆਉਂਦਾ
ਤਾਂ ਜਿਹੜੇ ਲੋਕ ਸ਼ਹੀਦ ਹੋਏ ਸਨ ਜੀ ਤੇ ਜਲਿਆਂਵਾਲਾ ਬਾਗ ਦੇ ਵਿੱਚ, ਉਹਨਾਂ ਦੇ ਜਿਹੜੇ ਅੱਜ ਪਰਿਵਾਰਕ ਮੈਂਬਰ ਨੇ, ਸ਼ਾਇਦ ਉਹ ਵੀ ਫਿਰ ਇਹਦਾ ਆਧਾਰ ਬਣਾ ਕੇ ਜਿਹੜਾ ਜੀ ਇਹੋ ਜਿਹੀ ਪਟੀਸ਼ਨ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਲਿਆ ਸਕਦੇ ਨੇ। ਇਹ ਤਰਾਸਦੀ ਆ ਬਹੁਤ ਵੱਡੀ ਕਿ 100 ਸਾਲ ਜਿਹੜਾ ਜੀ ਉਹ ਪੂਰਾ ਹੋਣ ਵਾਲਾ ਤੇ ਅਜੇ ਵੀ ਇਹਦੇ ਵਿੱਚ ਜਿਹੜੇ ਸ਼ਹੀਦ ਹੋਏ ਲੋਕ ਸੀਗੇ ਜੀ, ਉਹਨਾਂ ਦੀ ਸ਼ਹਾਦਤ ਜਿਹੜੀ ਆ ਜੀ ਉਹਦੇ ਕਰਕੇ ਜੋ ਕੁਝ ਜਿਹੜਾ ਜੀ ਉਹਨਾਂ ਦੇ ਪਰਿਵਾਰਾਂ ਨੂੰ ਮਾਣ ਸਨਮਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਜਿਹੋ ਜਿਹਾ ਉਹਨੇ ਇਹ ਪਾਇਆ ਕਿ ਉਹਦੇ ਤੋਂ ਇਹ ਮੰਗਿਆ ਜਾ ਰਿਹਾ ਕਿ ਜੀ ਪਹਿਲਾਂ ਤੁਸੀਂ ਲਿਆਓ ਕਿ ਤੁਹਾਡੇ ਕੋਲੇ ਸਬੂਤ ਕੀ ਆ ਜੇਲ੍ਹ ਦਾ। ਹੁਣ ਲਾਹੌਰ ਚਲੇ ਗਿਆ, ਦੂਜੇ ਪਾਸੇ ਉੱਥੋਂ ਜਾ ਕੇ ਵਿਚਾਰਾ ਕਿੱਥੋਂ ਸਬੂਤ ਜਿਹੜਾ ਜੀ ਉਹ ਲੈ ਕੇ ਆਵੇ ਕਿ ਲਾਹੌਰ ਦੀ ਜੇਲ੍ਹ ਦੇ ਵਿੱਚ ਰਿਹਾ ਸੀਗਾ। ਇੱਥੇ ਪਟਿਆਲੇ ਦੇ ਵਿੱਚ ਹੁਣ ਤਾਂ ਦੁਨੀਆ 'ਚ ਰਹੀ ਰਹੇ ਕਾਮਰੇਡ ਅਮਰਨਾਥ ਇੰਦੌਰੀ ਹੁੰਦੇ ਸਨ ਜੀ। ਔਰ ਜਦੋਂ ਇੱਥੇ ਸਾਈਮਨ ਕਮਿਸ਼ਨ ਆਇਆ ਜੀ, ਉਦੋਂ ਜਿਹੜੇ 8 ਬੰਦਿਆਂ ਦੇ ਉੱਤੇ ਕੇਸ ਦਰਜ ਹੋਇਆ ਸੀਗਾ ਜੀ, ਸਾਈਮਨ ਕਮਿਸ਼ਨ ਗੋ ਬੈਕ ਵਾਲਾ, ਇੱਕ ਉਹ ਉਹਨਾਂ ਦੇ ਵਿੱਚੋਂ ਇੱਕ ਸਨ ਜੀ। ਉਹ ਮੈਂ ਉਹਨਾਂ ਨੂੰ ਪਰਸਨਲੀ ਤੌਰ ਦੇ ਉੱਤੇ ਮਿਲਿਆ ਜੀ, ਬਹੁਤ ਨੇੜਿਓਂ ਜਾਣਦਾ ਸੀ। ਉਹ ਇੱਥੇ ਰਕਸ਼ਾ ਚਲਾਉਂਦੇ ਸਨ ਜੀ ਪਟਿਆਲੇ ਦੇ ਵਿੱਚ, ਔਰ ਉਹਨਾਂ ਦਾ ਪਰਿਵਾਰ ਜਿਹੜਾ ਜੀ ਉਹ ਵੀ ਅੱਜ ਵੀ ਜਿਹੜਾ ਜੀ ਇਸੇ ਤਰ੍ਹਾਂ ਦੇ ਮਜ਼ਦੂਰੀ ਦਾ ਜਿਹੜਾ ਜੀ ਕੰਮ ਕਰਦਾ, ਨਾ ਕੋਈ ਪੈਨਸ਼ਨ ਨਾ ਕੋਈ ਕਿਸੇ ਕਿਸਮ ਦਾ ਜਿਹੜਾ ਰਾਹ। ਕਿਉਂਕਿ ਕਾਮਰੇਡ ਅਮਰਨਾਥ ਇੰਦੌਰੀ ਹੋਰਾਂ ਦੀ ਪੁਸ਼ਟੀ ਦੇ ਵਾਸਤੇ ਜਦੋਂ ਭਗਤ ਸਿੰਘ ਬਿਲਗਾ ਜੀ ਉਦੋਂ ਜਿਉਂਦੇ ਸਨ, ਉਹਨਾਂ ਨੂੰ ਜਦੋਂ ਇੰਨੀ ਗੱਲ ਮੈਂ ਪੁੱਛੀ ਸੀ ਕਿ ਇਸ ਨਾਮ ਦਾ ਭਗਤ ਜੀ ਕੋਈ ਬੰਦਾ ਹੈ ਤੇ ਇਹ ਕਿੱਥੋਂ ਤੱਕ ਰਿਐਲਿਟੀ ਹੈ, ਉਹਨਾਂ ਦਾ ਇਹ ਕਹਿਣਾ ਸੀ ਵੀ ਕੀ ਉਹ ਜਿਉਂਦਾ, ਭਾਵ ਕਿ ਉਹਦੇ ਵਿੱਚ ਉਹਨਾਂ ਦੇ ਜਵਾਬ ਦੇ ਵਿੱਚ ਹੀ ਜਿਹੜਾ ਸਵਾਲ ਦਾ ਜਵਾਬ ਹੈਗਾ ਸੀਗਾ। ਸੋ ਇਹ ਹਾਲਾਤ ਜਿਹੜੇ ਜੀ ਉਹ ਤਾਂ ਜਦੋਂ ਤੁਰ ਗਏ ਇਸ ਦੁਨੀਆ ਤੋਂ ਤੇ ਉਹ ਲਿਖ ਕੇ ਉਦੋਂ ਰੱਖ ਗਏ ਸਨ। ਮੈਨੂੰ ਯਾਦ ਹੈ ਜੀ ਮੇਰੇ ਨਾਮ ਦੇ ਉੱਤੇ ਕਿ ਮੇਰਾ ਜਿਹੜਾ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇ ਤਾਂ ਉਦੋਂ ਬੜਾ ਜੂਝਣਾ ਪਿਆ ਸੀਗਾ ਜੀ ਇਸ ਗੱਲ ਦੇ ਵਾਸਤੇ। ਕਿਉਂਕਿ ਉਹ ਕਹਿੰਦੇ ਸੀਗੇ ਜੀ ਪਹਿਲਾਂ ਜਿਹੜਾ ਪ੍ਰਸ਼ੰਸਾ ਪੱਤਰ ਮਿਲਦਾ, ਜਿਹੜਾ ਸਰਟੀਫਿਕੇਟ ਮਿਲਦਾ ਕਿ ਤੁਸੀਂ ਸੁਤੰਤਰਤਾ ਸੰਗਰਾਮੀ ਉਹ ਲਿਆਓ, ਉਹ ਹੁਣ ਇਸ ਤਰ੍ਹਾਂ ਦੇ ਸਨ ਜੀ, ਉਹ ਕਿਸੇ ਤੋਂ ਕੁਝ ਮੰਗਦੇ ਨਹੀਂ ਸਨ। ਉਹਨਾਂ ਨੇ ਪੱਤਰ ਵੀ ਨਹੀਂ ਸੀ ਬਣਾਇਆ, ਪਰ ਕਾਗਜ਼ਾਂ ਦੇ ਵਿੱਚ ਇਹ ਚੀਜ਼ ਤਾਂ ਬੋਲਦੀ ਹੈ ਕਿ ਕਾਮਰੇਡ ਅਮਰਨਾਥ ਇੰਦੌਰੀ ਕੌਣ ਸੀ। ਜੀ ਜੀ ਜੀ, ਖਬਰ ਤੇ ਨਜ਼ਰ ਇਦਾਂ ਹੀ ਜਾਰੀ ਰਹੇਗਾ। ਹੁਣ ਸੁਣਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਜ਼ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲਿਆਂ ਦਾ ਸੰਦੇਸ਼। ਆਪਣੇ ਪੰਜਾਬੀਆਂ ਦੀ ਸਾਊਥ ਵੈਸਟ ਫਾਰਮੇਸੀ ਜੋ ਕਿ ਖੁੱਲ ਚੁੱਕੀ ਹੈ ਪੈਨਮਾ ਲੇਨ ਤੇ ਵਾਈਬਲ ਰੋਡ ਦੇ ਕਾਰਨਰ ਤੇ ਐਲਬਰਟਸਨ ਵਾਲੇ ਪਲਾਜ਼ੇ ਦੇ ਵਿੱਚ 3400 ਪੈਨਮਾ ਲੇਨ ਬੇਕਰਸਫੀਲਡ। ਚੀਫ ਫਾਰਮਾਸਿਸਟ ਜਸਵਿੰਦਰ ਕੌਰ ਹੁਣਾਂ ਦੀ ਅਗਵਾਈ ਵਿੱਚ ਸਾਊਥ ਵੈਸਟ ਫਾਰਮੇਸੀ ਤੁਹਾਡੀ ਹਰ ਤਰ੍ਹਾਂ ਦੀ ਦਵਾਈਆਂ ਦੀ ਜ਼ਰੂਰਤ ਪੂਰੀ ਕਰਦੀ ਹੈ। ਇਹ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਸੈਪਟ ਕਰਦੇ ਹਨ। ਇਹਨਾਂ ਦੇ ਕੋਲੋਂ ਤੁਸੀਂ ਕੇਨਜ਼, ਡਾਇਬੀਟਿਕ ਮਸ਼ੀਨਜ਼, ਡਾਇਬੀਟਿਕ ਸ਼ੂਜ਼, ਵਾਕਰਜ਼ ਅਤੇ ਹਰ ਤਰ੍ਹਾਂ ਦੀਆਂ ਮੈਡੀਕਲ ਸਪਲਾਈਜ਼ ਲੈ ਸਕਦੇ ਹੋ। ਪੰਜਾਬੀ ਵਿੱਚ ਗੱਲ ਕਰਦੇ ਨੇ ਤੇ ਤੁਹਾਨੂੰ ਦਵਾਈ ਬਾਰੇ ਚੰਗੀ ਤਰ੍ਹਾਂ ਸਮਝਾ ਦਿੰਦੇ ਹਨ। ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ ਤੁਹਾਡੇ ਡਾਕਟਰ ਜਾਂ ਤੁਹਾਡੀ ਪੁਰਾਣੀ ਫਾਰਮੇਸੀ ਦੇ ਨਾਲ ਸੰਪਰਕ ਕਰਕੇ ਤੁਹਾਡੀ ਦਵਾਈ ਤੁਹਾਡੇ ਘਰ ਤੱਕ ਫ੍ਰੀ ਡਿਲੀਵਰ ਕਰ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਸਾਊਥ ਵੈਸਟ ਫਾਰਮੇਸੀ 6618375700। ਇਹਨਾਂ ਦੀ ਦੂਜੀ ਲੋਕੇਸ਼ਨ ਡਾਊਨਟਾਊਨ ਫਾਰਮੇਸੀ 2700 ਐਫ ਸਟਰੀਟ ਬੇਕਰਸਫੀਲਡ ਵਿਖੇ ਸਥਿਤ ਹੈ। ਸਾਊਥ ਵੈਸਟ ਫਾਰਮੇਸੀ 3400 ਪੈਨਮਾ ਲੇਨ ਸਵੀਟ ਐਲ ਬੇਕਰਸਫੀਲਡ 661 837 5700 ਸਾਊਥ ਵੈਸਟ ਫਾਰਮੇਸੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਫਿਰ ਮੁੜ ਸਵਾਗਤ ਹੈ ਤੇ ਆਓ ਹੁਣ ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧਦੇ ਹਾਂ। ਅਗਲੀ ਆਪਾਂ ਗੱਲ ਕਰੀਏ ਪੰਨੂ ਜੀ ਵੀ ਅਕਾਲੀ ਦਲ ਵੱਲੋਂ ਪੰਥਕ ਪੈਂਤੜੇ ਦੀ ਮੁੜ ਤਿਆਰੀ ਆ, ਮਾਲਵੇ ਚੋਂ ਕਹਿੰਦੇ ਕਰਨਗੇ ਸ਼ੁਰੂਆਤ। ਐਕਚੁਅਲੀ ਪਹਿਲਾਂ ਵੀ ਇਹ ਗੱਲ ਕੀਤੀ ਹੈ ਜੀ, ਇਸ ਵੇਲੇ ਪੰਥਕ ਮੁੱਦਿਆਂ ਦੀ ਭਾਲ ਦੇ ਵਿੱਚ ਹੈ ਅਕਾਲੀ ਦਲ ਵੀ ਕਿਵੇਂ ਕਿੱਥੇ ਉਹਦਾ ਜਿਹੜਾ ਜੀ ਨਹੁੰ ਫਸੇ ਇੱਕ ਵਾਰੀ ਤੇ ਫਿਰ ਉਹ ਪੰਥਕ ਪੈਂਤੜਾ ਜਿਹੜਾ ਜੀ ਉਹ ਚੱਲ ਜਾਵੇ। ਅਕਾਲੀ ਦਲ ਨੇ ਮਾਲਵੇ ਦੇ ਵਿੱਚ ਆਪਣੀ ਸਿਆਸੀ ਸਾਖ ਨੂੰ ਬਹਾਲ ਕਰਨ ਦੇ ਵਾਸਤੇ ਇਹ ਪੈਂਤੜਾ ਜਿਹੜਾ ਜੀ ਲਿਆ, ਜਿਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੂਹਰੇ ਲਾ ਕੇ ਉਹ ਜਿਹੜਾ ਜੀ ਇਸ ਲੜਾਈ ਨੂੰ ਜਿਹੜਾ ਉਹ ਸ਼ੁਰੂ ਕਰ ਰਿਹਾ। ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਪੰਜਾਬ ਚੋਣਾਂ ਦੇ ਵਿੱਚ ਵੱਡੀ ਸਿਆਸੀ ਸੱਟ ਵੱਜੀ ਹੈ ਜੀ। ਇਹਦੀ ਪੂਰਤੀ ਦੇ ਵਾਸਤੇ ਬਾਦਲ ਪਰਿਵਾਰ ਨੇ ਮਾਲਵੇ ਦੇ ਵਿੱਚ ਇਹ ਪੰਥਕ ਪੈਂਤੜਾ ਜਿਹੜਾ ਜੀ ਅਪਣਾਉਣ ਦੀ ਰਣਨੀਤੀ ਘੜੀ ਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਸੀਨੀਅਰ ਆਗੂਆਂ ਦੇ ਨਾਲ ਜਿਹੜਾ ਜੀ ਰਾਬਤਾ ਬਣਾਇਆ ਹੋਇਆ। ਸ਼੍ਰੋਮਣੀ ਕਮੇਟੀ ਨੇ ਤਖਤ ਦਮਦਮਾ ਸਾਹਿਬ ਵਿਖੇ ਧਰਮ ਪ੍ਰਚਾਰ ਕਮੇਟੀ ਦਾ ਸਬ ਦਫ਼ਤਰ 3-4 ਸਾਲ ਪਹਿਲਾਂ ਖੋਲ ਦਿੱਤਾ ਸੀ, ਪਰ ਉੱਥੇ ਕਦੀ ਸਰਗਰਮੀ ਨਹੀਂ ਸੀ ਦਿਖੀ। ਹੁਣ ਇੱਕਦਮ ਸ਼੍ਰੋਮਣੀ ਕਮੇਟੀ ਨੇ ਇੱਥੋਂ ਧਰਮ ਪ੍ਰਚਾਰ ਦੀ ਮੁਹਿੰਮ ਵਿੱਢਣ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ। ਅਕਾਲੀ ਦਲ ਮਾਲਵੇ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਧਰਮ ਪ੍ਰਚਾਰ ਮੁਹਿੰਮ ਵਿੱਢਣ ਦੇ ਵਿੱਚ ਜਿਹੜਾ ਜੀ ਉਹ ਮਗਰ ਉਹ ਆ ਮੂਹਰੇ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਾਇਆ।
ਮੁੱਢਲੇ ਪੜਾਅ ਦੇ ਵਿੱਚ ਪਿੰਡ ਪੱਧਰ ਦੇ ਸਕੂਲੀ ਬੱਚਿਆਂ ਦੇ ਇਕੱਠ ਕਰਕੇ ਧਰਮ ਪ੍ਰਚਾਰ ਕਰਨ ਦਾ ਏਜੰਡਾ, ਜਿਹਦੇ ਵਾਸਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ। ਇਹਦੇ ਉੱਤੇ ਹਰਸਿਮਰਤ ਕੌਰ ਬਾਦਲ ਡਾਇਰੈਕਟ ਜਿਹੜੀ ਆ ਜੀ ਨਿਗਾਹ ਰੱਖ ਰਹੇ ਨੇ। ਸ਼੍ਰੋਮਣੀ ਕਮੇਟੀ ਨੇ ਮਾਲਵੇ ਦੇ 8 ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਗੱਡੀਆਂ ਦਿੱਤੀਆਂ ਨੇ। ਜਿਹੜੇ ਆ ਜੀ ਹੋਰ ਮੁਲਾਜ਼ਮ ਜਿਹੜੇ ਉਹ ਵੀ ਦਮਦਮਾ ਸਾਹਿਬ ਭੇਜੇ ਜਾ ਰਹੇ ਆ। ਵੱਡਾ ਇਕੱਠ ਕਰਨ ਦੇ ਵਾਸਤੇ ਅਕਾਲੀ ਦਲ ਨੇ ਜਿਹੜੀਆਂ ਜੀ ਆਪਣੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਨੇ ਕਿ ਇਹਨਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਹਿੰਦੇ ਆ ਕਿ ਸਾਡਾ ਮਕਸਦ ਸਿਰਫ ਧਰਮ ਪ੍ਰਚਾਰ ਕਰਨਾ, ਅਕਾਲੀ ਦਲ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ, ਜਦੋਂ ਕਿ ਰਿਐਲਿਟੀ ਇਹ ਆ ਲੈਣਾ ਦੇਣਾ ਹੀ ਅਕਾਲੀ ਦਲ ਦਾ ਜੀ ਇਹਦੇ ਨਾਲ। ਕਿਉਂਕਿ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਜੀ ਉਹ ਬਿਲਕੁਲ ਨੇੜੇ ਤੋਂ ਨਿਗਾਹ ਇਹਦੇ ਉੱਤੇ ਰੱਖ ਰਹੇ ਨੇ। ਉਹਨਾਂ ਨੂੰ ਦੀਂਦਾ ਕਿ ਇਸ ਆਸਰੇ ਉਹ ਦੁਬਾਰਾ ਆਪਣੇ ਸਿਆਸੀ ਪੈਰ ਜਿਹੜੇ ਆ ਜੀ ਮਾਲਵੇ ਦੀ ਧਰਤੀ ਤੋਂ ਲਾ ਸਕਦੇ ਆ। ਜੀ ਜੀ। ਅਤੇ ਵੈਸੇ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਵੀ ਇਹ ਭਾਲ ਦੇ ਵਿੱਚ ਨੇ, ਵਿਧਾਨ ਸਭਾ ਦੇ ਵਿੱਚ ਜਿਹੜੀ ਉਹ ਪੱਗ ਦਾ ਕਾਫੀ ਜਿਹੜਾ ਮਸਲਾ ਰਿਹਾ ਸੀ, ਉਸ ਦੇ ਉੱਤੇ ਕੀ ਕੋਈ ਕਾਰਵਾਈ ਹੋ ਰਹੀ ਆ? ਕੋਈ ਕਮੇਟੀ ਬਣੀ ਆ? ਕੀ ਜਿਹੜਾ ਇਸ ਟਾਈਮ ਚੱਲ ਰਿਹਾ ਉਸ ਦੇ ਉੱਤੇ? ਇਹਨਾਂ ਨੇ ਵੀ ਉਦੋਂ ਕਾਫੀ ਜਿਹੜਾ ਰੌਲਾ ਰੱਪਾ ਪਾਇਆ ਸੀਗਾ। ਉਹਦੇ ਉੱਤੇ ਕਾਰਵਾਈ ਤਾਂ ਹੋ ਜਾਣੀ ਸੀਗੀ ਜੀ। ਐਕਚੁਅਲੀ ਜਿਹੜਾ ਪੈਂਤੜਾ ਬਾਅਦ ਦੇ ਵਿੱਚ ਬੈਂਸ ਭਰਾਵਾਂ ਨੇ ਅਪਣਾ ਲਿਆ, ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਜਿਹੜੇ ਜਾ ਕੇ ਉਹਨਾਂ ਨੇ ਸ਼ਿਕਾਇਤ ਕੀਤੀ। ਉਸ ਸ਼ਿਕਾਇਤ ਦੇ ਵਿੱਚ ਉਹਨਾਂ ਨੇ ਉਹ ਸ਼ਿਕਾਇਤ ਵੀ ਇਨਕਲੂਡ ਕਰਤੀ ਜਦੋਂ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਪੱਗ ਲੱਥੀ ਸੀਗੀ ਵਿਧਾਨ ਸਭਾ ਦੇ ਵਿੱਚ 16 'ਚ ਜੀ। ਤੋਂ ਇਸ ਕਰਕੇ ਜਥੇਦਾਰ ਉਸ ਮਾਮਲੇ 'ਚ ਫਸ ਗਏ ਕਿ ਜੇ ਉਹ ਹੁਣ ਕਾਂਗਰਸ ਦੇ ਉੱਤੇ ਕੋਈ ਕਾਰਵਾਈ ਕਰਦੇ ਆ ਤੇ ਫਿਰ ਉਹ ਕਹਿਣਗੇ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹ ਇਹ ਕਹਿਣਗੇ ਕਿ ਪੁਰਾਣੀ ਅਸੀਂ ਉਹ ਕੀਤੀ ਸੀ, ਉਹਦੀ ਕਾਰਵਾਈ ਕਿਉਂ ਨਹੀਂ ਕੀਤੀ, ਉਹ ਅਕਾਲੀ ਦਲ ਤੇ ਆਉਂਦਾ। ਤੇ ਜਥੇਦਾਰਾਂ ਨੇ ਜਿਹੜਾ ਜੀ ਹਾਲ ਦੀ ਘੜੀ ਇਹਨੂੰ ਇਸ ਤਰੀਕੇ ਦੇ ਨਾਲ ਟਰਕਾ ਦਿੱਤਾ ਕਿ ਜਿਹੜੀ ਸਰਕਾਰ ਹੈ ਉਹ ਜਿਹੜੇ ਉੱਥੇ ਮੌਜੂਦ ਨੇ ਜੀ ਮਾਰਸ਼ਲ, ਉਹਨਾਂ ਦੀਆਂ ਵਾਗਾਂ ਜਿਹੜੀਆਂ ਉਹ ਖਿੱਚੇ ਔਰ ਇਹ ਮੇਕ ਸ਼ੋਰ ਕਰੇ ਕਿ ਜਿਹੜਾ ਜੀ ਅੱਗੋਂ ਕਿਸੇ ਪੱਗ ਦੀ ਬੇਅਦਬੀ ਉੱਥੇ ਨਾ ਹੋਵੇ। ਇੱਥੇ ਜਿਹੜਾ ਜੀ ਉਹ ਸਾਰ ਦਿੱਤਾ ਗਿਆ ਜੀ। ਜਿੱਦਾਂ ਜਿੱਦਾਂ ਫਿੱਟ ਪੈਂਦਾ ਉੱਦਾਂ ਜਿਹੜਾ ਜੀ ਕਾਰਵਾਈਆਂ ਕਰਾ ਲੈਂਦੇ ਆ। ਅਗਲੀ ਆਪਾਂ ਗੱਲਬਾਤ ਪੰਨੂ ਜੀ ਕਰੀਏ ਵੀ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਹੋ ਰਹੇ ਨੇ, ਵੱਡੇ ਵੱਡੇ ਬਿਆਨ ਆ ਰਹੇ ਨੇ, ਪਰ ਅੱਜ ਇੱਕ ਵਾਰੀ ਫਿਰ 24 ਘੰਟਿਆਂ 'ਚ 3 ਕਰਜ਼ਾਈ ਕਿਸਾਨਾਂ ਵੱਲੋਂ ਖੁਦਕੁਸ਼ੀਆਂ। ਬਿਲਕੁਲ ਜੀ, ਇਹ ਸਭ ਕਾਸੇ ਦੇ ਵਿੱਚ ਪਰ ਥੋੜੀ ਜਿਹੀ ਇਹ ਵੀ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਆ ਜੀ ਕਿ ਜੇ ਤਾਂ ਕਿਸਾਨ ਆ ਜੀ, ਉਹ ਮੱਧ ਪ੍ਰਦੇਸ਼ ਦਾ ਮਰ ਰਿਹਾ, ਚਾਹੇ ਉਹ ਮਹਾਰਾਸ਼ਟਰ ਦਾ ਮਰ ਰਿਹਾ, ਚਾਹੇ ਉਹ ਪੰਜਾਬ ਦਾ। ਹਾਂ, ਇੰਨਾ ਹੈ ਕਿ ਕਿਸਾਨਾਂ ਨੇ ਜਿਹੜਾ ਅੰਦੋਲਨ ਭਖਾਇਆ ਹੋਇਆ ਜੀ ਇੱਧਰ ਮੱਧ ਪ੍ਰਦੇਸ਼ ਵਾਲੀ ਸਾਈਡ ਦੇ ਉੱਤੇ, ਉਹਦੇ ਕਰਕੇ ਕਿਸਾਨ ਜਿਹੜਾ ਜੀ ਇੱਕ ਵੀ ਖੁਦਕੁਸ਼ੀ ਕਰਦਾ ਤਾਂ ਉਹ ਨੈਸ਼ਨਲ ਮੀਡੀਆ ਦੇ ਉੱਤੇ ਜਿਹੜੀ ਆ ਜੀ ਉਹ ਖਬਰ ਆ ਜਾਂਦੀ ਆ। ਸਾਡੇ ਇੱਥੇ ਆ ਜੀ ਕਹਿੰਦੇ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਇਹਨਾਂ ਦੀ ਖਬਰ ਇੱਕ ਦਿਨ ਦੇ ਵਾਸਤੇ ਇੱਥੋਂ ਦੇ ਲੋਕਲ ਅਖਬਾਰਾਂ ਦੇ ਵਿੱਚ ਆਉਂਦੀ ਆ ਤੇ ਕੋਈ ਪੁੱਛਗਿੱਛ ਜਿਹੜੀ ਆ ਜੀ ਉਹ ਨਹੀਂ ਹੁੰਦੀ। ਸ਼ਾਇਦ ਕਿਤੇ ਨਾ ਕਿਤੇ ਜਿਹੜਾ ਜੀ ਕਿਸਾਨ ਵੀ ਇਹਦੇ ਵਾਸਤੇ ਜ਼ਿੰਮੇਵਾਰ ਹੈ। ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਜੀ ਇਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ ਸੀਗਾ, ਜਿਹੜਾ ਇਹ ਨੈਸ਼ਨਲ ਪੱਧਰ ਤੇ ਅੰਦੋਲਨ ਹੋਇਆ ਉਹ ਨਹੀਂ ਹੋਇਆ। ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਆ ਜੀ ਉਹ ਸਮਝਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਸੱਦਾ ਦਿੱਤਾ, ਉੱਥੇ ਅਸੀਂ ਜਾ ਕੇ ਆਪਣੀ ਗੱਲ ਕਹਿ ਆਏ ਆ, ਇਹਦੇ ਨਾਲ ਹੀ ਜਿਹੜਾ ਜੀ ਉਹ ਕੰਮ ਹੋ ਗਿਆ। ਉਹਦਾ ਕਿਤੇ ਨਾ ਕਿਤੇ ਕਾਰਨ ਜਿਹੜਾ ਜੀ ਉਹ ਜਿਹੜੇ ਪਿਛਲੇ ਇੱਕ ਜਿਹਨੂੰ ਸਰਕਾਰੀ ਕਿਸਾਨ ਯੂਨੀਅਨ ਕਹਿੰਦੇ ਸੀਗੇ, ਉਹਦੇ ਆਗੂ ਦੇ ਵੱਲੋਂ ਵਰਤੀ ਗਈ ਜਿਹੜੀ ਝੰਡੀ ਵਾਲੀ ਕਾਰ ਹੈ ਨਾ ਜੀ, ਉਹ ਕਿਤੇ ਨਾ ਕਿਤੇ ਕਿਸਾਨ ਆਗੂਆਂ ਨੂੰ ਦਿੰਦੀ ਆ ਕਿ ਚਲੋ ਇੱਕੋ ਗਈ ਹੈ ਕਿਸੇ ਦੂਜੇ ਕੋਲੇ ਆ ਜੇ। ਸ਼ਾਇਦ ਕਿਤੇ ਨਾ ਕਿਤੇ ਰੀਜ਼ਨ ਹੋ ਸਕਦਾ ਜੀ। 3 ਕਿਸਾਨ ਜਿਹੜੇ ਨੇ ਜੀ ਉਹ ਖੁਦਕੁਸ਼ੀ ਕਰ ਗਏ ਨੇ ਪਿਛਲੇ 24 ਘੰਟਿਆਂ ਦੇ ਦੌਰਾਨ। ਲੋਕ ਹਿੱਤਾਂ ਦੇ ਵਾਸਤੇ ਜੂਝਣ ਵਾਲਾ ਪਿੰਡ ਬਠਲਾਣਾ ਦਾ ਸਰਗਰਮ ਕਿਸਾਨ ਆਗੂ ਰਣਧੀਰ ਸਿੰਘ ਬਠਲਾਣਾ 58 ਸਾਲਾਂ ਦਾ ਸੀਗਾ ਜੀ। ਉਹ ਆਪਣੇ ਸਿਰ ਕਰਜ਼ੇ ਤੇ ਜਿਹੜਾ ਚੜਿਆ ਸੀਗਾ ਉਹਨੂੰ ਲਾਹ ਨਹੀਂ ਸਕਿਆ। ਉਹਨੇ ਖੇਤ ਦੇ ਵਿੱਚ ਪਏ ਟਰਾਂਸਫਾਰਮਰ ਦੀਆਂ ਤਾਰਾਂ ਨੂੰ ਹੱਥ ਲਾ ਕੇ ਖੁਦਕੁਸ਼ੀ ਕਰ ਲਈ ਜੀ। ਏਦਾਂ ਦੀ ਖੁਦਕੁਸ਼ੀ ਵੈਸੇ ਪਹਿਲਾਂ ਨਹੀਂ ਹੋਈ ਜਿਸ ਤਰੀਕੇ ਦੇ ਨਾਲ ਇਸ ਕਿਸਾਨ ਨੇ ਜਿਹੜੀ ਆ ਜੀ ਉਹ ਖੁਦਕੁਸ਼ੀ ਕੀਤੀ ਆ ਜੀ। ਉਹਦੇ ਮੁੰਡੇ ਨੇ ਜਿਹੜੀ ਆ ਜੀ ਇਹ ਰਿਪੋਰਟ ਲਿਖਾਈ ਆ। ਔਰ ਦੂਜਾ ਮਖੂ ਦੇ ਏਰੀਏ ਦੇ ਵਿੱਚ ਸ਼ੀਹਾਂ ਪਹਾੜੀ ਪਿੰਡ ਪੈਂਦਾ, 52 ਸਾਲਾ ਕਿਸਾਨ ਗੁਰਚਰਨ ਸਿੰਘ ਸੀਗਾ ਜੀ। ਇਹਨੇ ਕਰਜ਼ੇ ਦੇ ਬੋਝ ਕਰਕੇ ਜਿਹੜੀ ਸੀ ਉਹ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਜਿਹੜੀ ਕਰ ਲਈ। ਤੀਜੀ ਖੁਦਕੁਸ਼ੀ ਜਿਹੜੀ ਆ ਜੀ ਉਹ ਫਤਿਹਗੜ੍ਹ ਚੂੜੀਆਂ ਦੇ ਪਿੰਡ ਪੈਂਦਾ ਤਲਵੰਡੀ ਰਾਮਾ, ਇੱਥੋਂ ਦਾ ਜਿਹੜਾ ਕਿਸਾਨ ਸੀਗਾ ਜੀ ਉਹਨੇ ਇਹ ਖੁਦਕੁਸ਼ੀ ਜਿਹੜੀ ਆ ਜੀ ਉਹ ਕੀਤੀ ਆ।
ਔਰ ਇਹ ਜਿਹੜਾ ਕਿਸਾਨ ਜਸਬੀਰ ਸਿੰਘ ਸੀਗਾ 60 ਸਾਲਾਂ ਦਾ ਸੀਗਾ, 5 ਲੱਖ ਤੋਂ ਵੱਧ ਦਾ ਕਰਜ਼ਾ ਇਹਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਚੜਿਆ ਹੋਇਆ ਸੀਗਾ। ਇਹ 3 ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜੀਆਂ ਜੀ ਪਿਛਲੇ 24 ਘੰਟਿਆਂ 'ਚ ਹੋਈਆਂ ਨੇ। ਰੋਜ਼ ਦੀਆਂ ਖਬਰਾਂ ਨੇ ਜੀ ਦੋ ਤਿੰਨ ਕਿਸਾਨ ਜਿਹੜੇ ਆ ਉਹ ਖੁਦਕੁਸ਼ੀਆਂ ਕਰ ਰਹੇ ਨੇ ਜੀ। ਜੀ ਪੰਨੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਇੰਦਰਜੀਤ, ਜਿਸ ਨੂੰ ਪਿਛਲੇ ਦਿਨਾਂ ਦੇ ਵਿੱਚ ਕਾਫੀ ਮਾਲ ਦੇ ਨਾਲ ਤੇ ਨਾਲ ਦੇ ਨਾਲ ਹਥਿਆਰਾਂ ਦੇ ਨਾਲ ਫੜਿਆ ਗਿਆ ਸੀ, ਉਸ ਦੇ ਨਾਲ ਜੁੜੇ ਅਫਸਰਾਂ ਦੇ ਵਿੱਚ ਬੜੀ ਬੇਚੈਨੀ ਆ ਜੀ। ਐਕਚੁਅਲੀ ਜਿਹੜੇ ਇਹ ਡਰੱਗ ਸਮਗਲਿੰਗ ਦੇ ਮਾਮਲੇ ਦੇ ਵਿੱਚ ਤੇ ਹਥਿਆਰ ਰੱਖਣ ਦੇ ਦੋਸ਼ ਦੇ ਤਹਿਤ ਜਿਹੜਾ ਇੰਸਪੈਕਟਰ ਸਾਬਕਾ ਜੀ ਇੰਦਰਜੀਤ ਸਿੰਘ ਦੀ ਕਾਲ ਡਿਟੇਲ ਜਿਹੜੀ ਹੈ ਜੀ ਉਹ STF ਖੰਗਾਲ ਰਹੀ ਹੈ, ਔਰ ਕਾਲ ਡਿਟੇਲ ਦੇ ਆਧਾਰ ਦੇ ਉੱਤੇ STF ਜਿਹੜੀ ਹੈ ਜੀ ਸਾਰੇ ਉਹਨਾਂ ਬੰਦਿਆਂ ਨੂੰ ਤੇ ਪੁਲਿਸ ਅਫਸਰਾਂ ਤੱਕ ਪਹੁੰਚਣ ਦਾ ਯਤਨ ਕਰ ਰਹੀ ਹੈ ਜੀ, ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਦਰਜੀਤ ਦੇ ਉੱਤੇ ਮਿਹਰਬਾਨ ਰਹੇ ਨੇ ਔਰ ਉਹਦੀਆਂ ਅਪਰਾਧਿਕ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹਦੇ ਵਿੱਚ ਸ਼ਾਮਲ ਰਹੇ ਨੇ। STF ਦੇ ਸੂਤਰ ਇਹ ਕਹਿੰਦੇ ਆ ਕਿ ਛੇਤੀ ਉਹਨਾਂ ਪੁਲਿਸ ਅਫਸਰਾਂ ਤੇ ਕਰਮਚਾਰੀਆਂ ਦੇ ਨਾਮ ਜਿਹੜੇ ਆ ਜੀ ਉਹ ਦੱਸੇ ਜਾਣਗੇ, ਭਾਵ ਕਿ ਜਨਤਕ ਕੀਤੇ ਜਾਣਗੇ। STF ਜਿਹੜੀ ਹੈ ਜੀ ਉਹਨਾਂ ਵੱਡੇ ਪੁਲਿਸ ਅਫਸਰਾਂ ਇਹਦੇ ਨਾਲ ਜਾਂਚ ਦੇ ਨਾਲ ਵੱਡੇ ਜਿਹੜੇ ਪੁਲਿਸ ਅਫਸਰ ਨੇ ਜੀ ਉਹਨਾਂ ਦੇ ਵਿੱਚ ਬੇਚੈਨੀ ਇਹ ਵਧੀ ਆ, ਜਿਹੜੇ ਕਿ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀ ਤਾਇਨਾਤੀ ਦੇ ਦੌਰਾਨ ਇੰਦਰਜੀਤ ਦੇ ਨਾਲ ਜਿਹੜਾ ਜੀ ਉਹ ਕੰਮ ਕਰ ਚੁੱਕੇ ਨੇ। ਇਹਦੇ ਚ IG, DIG ਰੇਂਜ, SSP, SP ਤੇ DSP ਰੈਂਕ ਤੱਕ ਦੇ ਅਫਸਰ ਜਿਹੜੇ ਆ ਜੀ ਉਹ ਸ਼ਾਮਲ ਨੇ। ਇਹਨਾਂ ਦੀਆਂ ਜਿਹੜੀਆਂ ਦੀ ਦੌੜਾਂ ਲੱਗੀਆਂ ਹੋਈਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਸਿਆਸੀ ਹੈਗੀ ਹੈ ਜੀ ਲੈ ਕੇ ਛਤਰੀ ਆਪਣਾ ਨਾਮ ਜਿਹੜਾ ਉਹ ਪਾਸੇ ਕਰਵਾਇਆ ਜਾਵੇ। ਪਰ ਮੁਸ਼ਕਿਲ ਇੱਥੇ ਇਹ ਆ ਰਹੀ ਹੈ ਇਹਨਾਂ ਨੂੰ ਕਿ ਜਿਹੜੀ STF ਦੇ ਮੁਖੀ ਨੇ ਹਰਪ੍ਰੀਤ ਸਿੰਘ ਸਿੱਧੂ ਹੋਰੀ ਉਹ ਡਾਇਰੈਕਟ ਰਿਪੋਰਟਿੰਗ ਕਰ ਰਹੇ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਔਰ ਜਿਹੜੀ ਫਾਈਲ ਦੀ ਗੱਲ ਆਪਾਂ ਕੀਤੀ ਸੀ ਕਿ ਫਾਈਲ ਉਹਨਾਂ ਦੇ ਟੇਬਲ ਦੇ ਉੱਤੇ ਪਈ ਆ, ਇਹਦੇ ਉੱਤੇ ਵੀ ਕੱਲ ਜਿਹੜੀ ਹੈ ਜੀ ਉਹ ਬਾਤ ਹੋਈ ਦੱਸੀ ਦੀ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਇਹ ਹਦਾਇਤ ਜਿਹੜੀ ਹੈ ਜੀ ਕੀਤੀ ਆ ਕਿ ਇਹ ਜਿਹੜੇ ਪੁਲਿਸ ਅਫਸਰ ਨੇ ਇਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਰਿਪੋਰਟ ਜਿਹੜੀ ਆ ਜੀ ਉਹ ਬਣਾ ਕੇ ਉਹਨਾਂ ਤੱਕ ਪੇਸ਼ ਜਿਹੜੀ ਆ ਉਹ ਕੀਤੀ ਜਾਵੇ। ਔਰ ਜਿਹੜੇ ਇਹ ਅਫਸਰ ਨੇ ਇਹਨਾਂ ਦੇ ਖਿਲਾਫ CM ਦੀ ਮਨਜ਼ੂਰੀ ਤੋਂ ਬਾਅਦ ਜਿਹੜੀ ਹੈ ਜੀ ਉਹ ਅਗਲੀ ਕਾਰਵਾਈ ਹੋ ਸਕਦੀ ਹੈ। ਹਰਪ੍ਰੀਤ ਸਿੰਘ ਸਿੱਧੂ ਹੋਰੀ ਇਹ ਕਹਿੰਦੇ ਨੇ ਕਿ ਕਿਸੇ ਵੀ ਬੰਦੇ ਨੂੰ ਜਿਹੜਾ ਜੀ ਉਹ ਬਖਸ਼ਿਆ ਨਹੀਂ ਜਾਊਗਾ, ਚਾਹੇ ਉਹ ਵੱਡਾ ਆਫੀਸਰ ਹੋਵੇ। ਹੁਣ ਵੱਡੀ ਗੱਲ ਜਿਹੜੀ ਇਹ ਹੈ ਜੀ ਇੱਕ ਪੱਖੋਂ ਤਾਂ ਇਹ ਪੋਜ਼ਿਟਿਵ ਹੈ ਸਾਰਾ ਜਿਹੜਾ ਜੀ ਉਹ ਸਾਈਨ ਕੇ ਜਿਹੜਾ ਡਾਇਰੈਕਟ ਇਨਵੋਲਵਮੈਂਟ ਮੁੱਖ ਮੰਤਰੀ ਹੋਰਾਂ ਦੀ ਹੈ ਜਾਂ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਹੈ। ਜਿਹੜੇ ਆਪਾਂ ਪਹਿਲੀ ਜਾਂ ਦੂਸਰੀ ਖਬਰ ਦੇ ਵਿੱਚ ਵੀ ਦੱਸਿਆ ਸੀਗਾ ਕਿ ਜਿਵੇਂ ਹਰਪ੍ਰੀਤ ਸਿੰਘ ਸਿੱਧੂ ਹੋਰੀ ਨੇ ਉਹਨਾਂ ਦੀਆਂ ਪਾਵਰਾਂ ਜਿਵੇਂ ਹੋਰ ਵਧਾਈਆਂ ਗਈਆਂ ਨੇ ਇੱਕ ਕਿਸਮ ਦੇ ਨਾਲ, ਇਹ ਵੀ ਜਿਹੜੇ ਬਾਰਡਰ ਰੇਂਜ ਵਾਲੇ ਨੇ ਜੀ ਉਹ ਡਾਇਰੈਕਟ ਉਹਨਾਂ ਨੂੰ ਰਿਪੋਰਟਿੰਗ ਜਿਹੜੀ ਆ ਉਹ ਕਰਨਗੇ। ਇਹਦੇ ਨਾਲ ਵੀ ਕੁਝ ਹੋਰ ਅਫਸਰ ਜਿਹੜੇ ਨੇ ਜੀ ਉਹ ਇਸ ਸ਼ਿਕੰਜੇ ਦੇ ਵਿੱਚ ਆ ਸਕਦੇ ਨੇ। ਪਰ ਲੋਕਾਂ ਨੂੰ ਉਡੀਕ ਜਿਹੜੀ ਹੈ ਨਾ ਜੀ ਉਹ ਇਸ ਗੱਲ ਦੀ ਆ ਕਿ ਵੱਡੀ ਮੱਛੀ ਜਿਹੜੀ ਆ ਉਹ ਕਦੋਂ ਕਾਬੂ ਆਉਂਦੀ ਆ ਜਾਂ ਨਹੀਂ ਜੀ। ਇਹ ਤਾਂ ਲੱਗਦਾ ਤਾਂ ਮੁਸ਼ਕਿਲ ਆ, ਪਰ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਗੱਲ ਇੱਧਰੋਂ ਘੁਮਾਉਣਗੇ। ਭੋਲੇ ਤੋਂ ਬਾਅਦ ਦੇ ਵਿੱਚ ਵੀ ਬਹੁਤ ਕੱਲ ਜਿਹੜੀ ਉਹ ਘੁੰਮੀ ਗਈ ਸੀ ਬਾਅਦ 'ਚ। ਅਗਲੀ ਆਪਾਂ ਪੰਨੂ ਜੀ ਗੱਲ ਕਰੀਏ ਵੀ ਸਾਬਕਾ ਪੱਤਰਕਾਰ ਨੇ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਇੱਕ ਵੱਡਾ ਘਪਲਾ ਕੀਤਾ ਹੈ ਜੀ। ਇਹ ਸਿਡਨੀ ਦੇ ਅਦਾਲਤ ਜਿਹੜੀ ਹੈ ਜੀ ਉੱਥੋਂ ਦਾ ਇਹ ਫੈਸਲਾ ਹੈ ਕਿ ਉੱਥੋਂ ਦੇ ਇੱਕ ਪ੍ਰਾਈਵੇਟ ਕਾਲਜ ਨੇ ਹਜ਼ਾਰਾਂ ਜਿਹੜੇ ਵਿਦਿਆਰਥੀ ਸੀਗੇ ਜਿਹੜੇ ਸਟੂਡੈਂਟ ਦੇ ਤੌਰ ਦੇ ਉੱਤੇ ਗਏ ਉਹਨਾਂ ਨੂੰ ਜਿਹੜਾ ਸੀਗਾ ਜੀ ਇਨਰੋਲ ਕਰ ਲਿਆ ਆਪਦੇ ਕਾਲਜ ਦੇ ਵਿੱਚ, ਔਰ ਉਹਨਾਂ ਨੂੰ ਦੱਸੇ ਤੋਂ ਬਿਨਾਂ ਉਹਨਾਂ ਦੇ ਨਾਂ ਦੇ ਉੱਤੇ ਲੋਨ ਜਿਹੜਾ ਜੀ ਉਹ ਲੈ ਲਿਆ। ਔਰ ਜਿਹੜੀ ਉੱਥੋਂ ਦੀ ਅਦਾਲਤ ਹੈ ਉਹਨੇ ਜਿਹੜਾ ਜੀ ਫੈਸਲਾ ਸੁਣਾਇਆ ਇਹਦੇ ਅਗੇਂਸਟ ਆਸਟ੍ਰੇਲੀਅਨ ਜਿਹੜਾ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਹੈ ਉਹਨੇ ਯੂਨੀਕ ਇੰਟਰਨੈਸ਼ਨਲ ਕਾਲਜ ਗ੍ਰੈਨਵਿਲ ਜਿਹੜਾ ਜੀ ਇਹਦੇ ਖਿਲਾਫ ਕਾਰਵਾਈ ਜਿਹੜੀ ਉਹ ਕੀਤੀ ਸੀ। ACC ਦੇ ਮੁਤਾਬਕ ਅਮਰਜੀਤ ਸਿੰਘ ਖੇਲਾ ਜਿਹੜਾ ਕਿ ਇੱਥੋਂ ਜਲੰਧਰੋਂ ਛਪਦੇ ਅਖਬਾਰ ਦਾ ਕਿਸੇ ਟਾਈਮ ਪੱਤਰਕਾਰ ਜਿਹੜਾ ਉਹ ਹੁੰਦਾ ਸੀਗਾ, ਕੁਝ ਸਾਲ ਪਹਿਲਾਂ ਉਹ ਆਸਟ੍ਰੇਲੀਆ ਦੇ ਵਿੱਚ ਜਾ ਕੇ ਜਿਹੜਾ ਉਹ ਸੈਟਲ ਹੋ ਗਿਆ। ਇੱਥੇ ਇਹਦੇ ਟ੍ਰੇਨਿੰਗ ਕਾਲਜ ਨੇ ਵੱਖ-ਵੱਖ ਕੋਰਸਾਂ ਦੇ ਵਿੱਚ ਦਾਖਲੇ ਸਮੇਂ 3600 ਲੋਕਾਂ ਨੂੰ ਗੁੰਮਰਾਹ ਕੀਤਾ ਜੀ, 3600, ਔਰ ਉਹਨਾਂ ਨੂੰ ਮੁਫਤ ਲੈਪਟਾਪ ਦੇ ਦਿੱਤੇ ਗਏ। ਇਹ ਕਿਹਾ ਗਿਆ ਜੀ ਕਿ ਇਹ ਕੋਰਸ ਮੁਫਤ ਹੈ, ਪਰ ਅਸਲ ਦੇ ਵਿੱਚ ਇਹਨਾਂ ਸਟੂਡੈਂਟਸ ਦੇ ਨਾਂ ਦੇ ਉੱਤੇ $25,000 ਤੱਕ ਪਰ ਸਟੂਡੈਂਟ $25,000 ਤੱਕ VET ਫੀਸ ਹੈਲਪ ਕਰਜ਼ੇ ਜਿਹੜੇ ਸੀ ਉਹ ਲਏ ਗਏ। ਉਹ ਸਾਲਾਨਾ ਜੇ $54,000 ਤੋਂ ਵੱਧ ਕਮਾਉਂਦੇ ਨੇ ਤੇ ਇਹ ਕਰਜ਼ਾ ਜਿਹੜਾ ਜੀ ਇਹ ਮੋੜਨ ਵਾਲਾ ਸੀਗਾ, ਨਹੀਂ ਮੋੜਿਆ ਗਿਆ ਤਾਂ ਇਹ ਘਪਲਾ ਜਿਹੜਾ ਜੀ ਸਾਹਮਣੇ ਆਇਆ ਜੀ।
ਜਦੋਂ ਸਟੂਡੈਂਟਸ ਤੋਂ ਪਤਾ ਲੱਗਿਆ ਵੀ ਉਹਨਾਂ ਨੇ ਤਾਂ ਕੋਈ ਲੋਨ ਹੀ ਨਹੀਂ ਲਿਆ, ਉਹ ਲੋਨ ਜਿਹੜਾ ਸੀਗਾ ਜੀ ਅਮਰਜੀਤ ਖੇਲਾ ਦੀ ਮਾਲਕੀ ਵਾਲੇ ਇਸ ਕਾਲਜ ਨੇ ਜਿਹੜਾ ਜੀ ਉਹ ਲੈ ਲਿਆ। ACCC ਦੇ ਚੇਅਰਮੈਨ ਜਿਹੜੇ ਰੋਡ ਸਿਮਸ ਨੇ ਉਹ ਕਹਿੰਦੇ ਨੇ ਕਿ ਜਿਹੜੇ ਕਮਜ਼ੋਰ ਤੇ ਸਹੂਲਤਾਂ ਤੋਂ ਸੱਖਣੇ ਗਰੁੱਪਾਂ ਦੇ ਲੋਕਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਜਿਹੜਾ ਸੀਗਾ ਜੀ ਉਹ ਬਣਾਇਆ ਗਿਆ। ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਯੂਨੀਕ ਕਾਲਜ ਨੇ ਉਹਨਾਂ ਨੂੰ ਕੋਰਸ ਦੇ ਵਿੱਚ ਦਾਖਲ ਕੀਤਾ ਤੇ ਉਹਨਾਂ ਨੂੰ ਦੱਸੇ ਬਗੈਰ ਉਹਨਾਂ ਦੇ ਨਾਂ ਦੇ ਉੱਤੇ ਕਰਜ਼ੇ ਵੀ ਚੁੱਕ ਲਏ। ਇਹ ਮੁਫਤ ਕੋਰਸ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਔਰ ਇਹਨਾਂ ਦੀ ਫੀਸ ਹੈਲਪ ਯੋਜਨਾ ਦੇ ਤਹਿਤ ਪ੍ਰਤੀ ਕੋਰਸ $25,000 ਤੱਕ ਜਿਹੜਾ ਜੀ ਉਹ ਲੈ ਲਿਆ। ਪੰਜਾਬ ਦੇ ਨਵਾਂ ਸ਼ਹਿਰ ਡਿਸਟ੍ਰਿਕਟ ਦਾ ਪਿੰਡ ਸਜਾਵਲਪੁਰ ਦਾ ਰਹਿਣ ਵਾਲਾ ਜੀ ਅਮਰਜੀਤ ਸਿੰਘ ਖੇਲਾ ਜੀ ਨੇ ਇਹ ਸੁੱਖ ਨਾਲ ਜਿਹੜਾ ਨਾਮਣਾ ਉਹ ਖੱਟਿਆ। ਜਦੋਂ ਅਕਸਰ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਸੁਧਾਰ ਹੋਣਾ ਚਾਹੀਦਾ, ਕੁਝ ਲੋਕ ਜਿਹੜੇ ਜੀ ਉਹ ਬਦਨਾਮ ਕਰਦੇ ਨੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਕਿ ਜੌਬਸ ਦੇ ਵਾਸਤੇ ਕਮ ਸੇ ਕਮ ਇਹ ਤਾਂ ਕਿਹਾ ਜਾਂਦਾ ਨਾ ਜੀ ਵੀ ਤੁਸੀਂ ਭੁੱਖੇ ਨਹੀਂ ਮਰਦੇ, ਰੋਟੀ ਤਾਂ ਤੁਸੀਂ ਖਾ ਲਓਗੇ, ਪਰ ਦੋਨੋਂ ਹੱਥੀ ਜਿਹੜਾ ਜੀ ਹੇਰਾ ਫੇਰੀ ਕਰਕੇ ਹੁੰਝਣ ਵਾਲੇ ਜਿਹੜੇ ਆ ਜੀ ਇਹ ਲੋਕ, ਆਪਾਂ ਅਕਸਰ ਉਹਨਾਂ ਦੀ ਗੱਲ ਕਰਦੇ ਹਾਂ ਜਿਹੜੇ ਚਿੱਟੇ ਦੇ ਨਾਲ ਜੁੜੇ ਹੋਏ ਨੇ, ਸਮਗਲਿੰਗ ਵਗੈਰਾ ਕਰਦੇ ਨੇ, ਉਹ ਨਿਰਸੰਦੇਹ ਉਹ ਵੀ ਪੂਰਾ ਬਦਨਾਮ ਜਿਹੜਾ ਜੀ ਕਮਿਊਨਿਟੀ ਨੂੰ ਕਰ ਰਹੇ ਨੇ। ਪਰ ਇਹੋ ਜਿਹੇ ਲੋਕ ਵੀ ਜਿਹੜੇ ਹੈਗੇ ਨੇ ਜਿਹੜੇ ਕਮਿਊਨਿਟੀ ਦੇ ਨਾਂ ਦੇ ਉੱਤੇ ਧੱਬਾ ਕਹੇ ਜਾ ਸਕਦੇ ਨੇ ਜੀ, ਜਿਨ੍ਹਾਂ ਦੇ ਨਾਮ ਕਰਕੇ ਹੀ ਬਾਕੀ ਕਮਿਊਨਿਟੀ ਜਿਹੜੀ ਆ ਉਹ ਬਦਨਾਮ ਹੁੰਦੀ ਹੈ। ਜੀ ਜੀ ਅਤੇ ਜਾਂਦੇ ਜਾਂਦੇ ਪੰਨੂ ਜੀ ਗੱਲ ਕਰ ਲਈਏ, ਭਾਰਤ ਨੂੰ ਨਵੇਂ ਅਟਰਨੀ ਜਨਰਲ ਮਿਲਣਗੇ। 86 ਸਾਲ ਉਹਨਾਂ ਦੀ ਉਮਰ ਆ। ਕੀ ਅਟਰਨੀ ਜਨਰਲ ਇੰਨੀ ਭਾਰੀ ਉਮਰ ਦੇ ਵਿੱਚ ਉਹਨਾਂ ਨੂੰ ਵੈਸੇ ਇੱਦਾਂ ਦੇ ਅਹੁਦੇ ਮਿਲਣੇ ਚਾਹੀਦੇ ਨੇ? ਦੇਖੋ, ਜੇ ਇਹਦੀ ਪੂਰੀ ਡਿਟੇਲ ਲੈਣੀ ਹੈ ਤਾਂ ਫਿਰ ਇਹ ਹੈ ਜੀ ਕਿ ਉਹਨਾਂ ਦਾ ਪਿਛੋਕੜ ਦੇਖ ਲੈਣਾ ਕਿੱਥੋਂ ਆ ਜੀ। ਜਦੋਂ ਪਿਛੋਕੜ ਜਿਹੜਾ ਜੀ ਉਹ ਸੰਘ ਪਰਿਵਾਰ ਦੇ ਨਾਲ ਜੁੜ ਜਾਵੇ ਤੇ ਫਿਰ ਜਿਹੜੀਆਂ ਬਾਕੀ ਚੀਜ਼ਾਂ ਨੇ ਨਾ ਉਹ ਬਹੁਤੇ ਮਾਇਨੇ ਨਹੀਂ ਰੱਖਦੀਆਂ। ਪਿਛਲੇ ਦਿਨੀ ਇੱਥੇ ਚੱਲਦਾ ਸੀਗਾ ਜੀ WhatsApp ਦੇ ਉੱਤੇ ਕਿ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ, ਕੁਛ ਨਹੀਂ, ਇੱਕ ਸਰਟੀਫਿਕੇਟ ਜਿਹੜਾ ਜੀ ਉਹ ਤੁਹਾਨੂੰ ਚਾਹੀਦਾ ਹੈ। ਇਸ਼ਾਰਾ ਰਾਸ਼ਟਰਪਤੀ ਦੀ ਚੋਣ ਵੱਲ ਸੀਗਾ ਜੀ, ਕਿਵੇਂ ਦਲਿਤ ਵਰਸਸ ਦਲਿਤ ਜਿਹੜੀ ਆ ਜੀ ਉਹ ਚੋਣ ਬਣਾ ਦਿੱਤੀ ਗਈ ਆ। ਸੋ ਇੱਥੇ ਤੁਹਾਨੂੰ ਪਤਾ ਹੀ ਹੈ ਜੀ ਸਿਫਾਰਸ਼ਾਂ ਜਿਹੜੀਆਂ ਜੀ ਉਹ ਕਿਹੋ ਜਿਹੀਆਂ ਚੱਲਦੀਆਂ ਨੇ। ਇਹਨਾਂ ਚੀਜ਼ਾਂ ਦਾ ਬਹੁਤਾ ਜਿਹੜਾ ਜੀ ਉਹ ਅਕਾਊਂਟ ਨਹੀਂ ਕੀਤਾ ਜਾਂਦਾ ਕਿ ਉਮਰ ਕਿੰਨੀ ਆ ਉਹ ਔਰ ਉਹ ਡਿਜ਼ਰਵਿੰਗ ਹੈ ਜਾਂ ਨਹੀਂ, ਇਹ ਹੈ ਕਿ ਉਹਦਾ ਪਿਛੋਕੜ ਕੀ ਆ ਔਰ ਕਿੱਥੇ ਤਾਰਾਂ ਜੁੜਦੀਆਂ ਨੇ। ਜੀ ਜੀ, ਤੇ ਬਲਤੇਜ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।